ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 29 ਮਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਅਤੇ ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਡੀ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾਅ ਫਰਮ ਵਾਲੇ, ਜੇ ਟਰਕੀਆਣਾ ਟੋਨੀ ਟਰਕੀਆਣਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415 909 0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468 272 5200। ਖਬਰਾਂ ਦੀ ਸ਼ੁਰੂਆਤ ਕਰੀਏ ਜਿਹੜੀ ਕੌਂਸਲ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਸਾਡੀ ਜਿੱਤ ਹੋਈ ਹੈ। ਕੀ ਇਹ ਸੱਤਾ ਦੇ ਦਮ ਤੇ ਜਿੱਤੀਆਂ ਨੇ ਕੌਂਸਲ ਚੋਣਾਂ ਜੀ ਆਮ ਆਦਮੀ ਪਾਰਟੀ ਨੇ? ਦੇਖੋ, ਜਿਹੜੀਆਂ ਪੰਚਾਇਤੀ ਚੋਣਾਂ ਹੋਣ, ਕੌਂਸਲ ਚੋਣਾਂ ਹੋਣ, ਇਹਦੇ ਵਿੱਚ ਸਭ ਨੂੰ ਸਪਸ਼ਟ ਪਤਾ ਹੈ ਕਿ ਸੱਤਾਧਾਰੀ ਧਿਰ ਆਪਣੀ ਤਾਕਤ ਦੀ ਵਰਤੋਂ ਹੀ ਨਹੀਂ ਕਰਦੀ, ਦੁਰਵਰਤੋਂ ਵੀ ਕਰਦੀ ਹੈ। ਪੰਜਾਬ ਦੇ ਵਿੱਚ ਤੁਸੀਂ ਪਿਛਲਾ ਰਾਜ ਭਾਗ ਚਾਹੇ ਚੈੱਕ ਕਰਕੇ ਦੇਖ ਲਓ, ਚਾਹੇ ਅਕਾਲੀ ਬੀਜੇਪੀ ਦਾ ਰਾਜ ਰਿਹਾ ਹੋਵੇ, ਚਾਹੇ ਕਾਂਗਰਸ ਦਾ ਰਾਜ ਰਿਹਾ ਹੋਵੇ, ਉਸ ਸਮੇਂ ਵੀ ਇਹ ਧੱਕੇਸ਼ਾਹੀ ਹੁੰਦੀ ਆਈ ਹੈ ਜੀ। ਤੇ ਉਸੇ ਤਰ੍ਹਾਂ ਦਾ ਵਰਤਾਰਾ ਮਤਲਬ ਬਦਲਾਅ ਵਾਲਿਆਂ ਦੇ ਰਾਜ ਦੇ ਵਿੱਚ ਵੀ ਨਜ਼ਰ ਆਇਆ, ਜਿਹੜੇ ਪਹਿਲਿਆਂ ਨਾਲੋਂ ਵੀ ਹਰ ਮਾਮਲੇ 'ਚ 2 ਕਦਮ ਅੱਗੇ ਚੱਲਦੇ ਨੇ। ਉਸ ਨੂੰ ਲੈ ਕੇ ਮਜੀਠੇ ਤੋਂ ਲੈ ਕੇ ਕਿੰਨਿਆਂ ਨੂੰ, ਮਤਲਬ ਜੇ ਮਜੀਠੀਆ ਵਰਗਾ ਬੰਦਾ ਕਹਿ ਰਿਹਾ ਕਿ ਮੇਰੇ ਨਾਲ ਸ਼ਰੇਆਮ ਧੱਕਾ ਹੋ ਰਿਹਾ ਤੇ ਉੱਥੇ ਨਜ਼ਰ ਆਉਂਦਾ ਕਿ ਜੀ ਹਾਂ, ਕਦੇ ਤੁਸੀਂ ਉਹਨਾਂ ਦੀਆਂ ਕਹਿੰਦੇ ਹੋ ਕਿ 8 ਤੇ ਲੀਡ ਕਰ ਰਹੇ ਨੇ, ਫਿਰ ਉਹ ਜੀ 6 ਤੇ ਹੀ ਸਿਮਟ ਗਏ ਜੀ, ਨਹੀਂ ਜੀ ਹੁਣ ਤਾਂ ਜੀ 4 ਰਹਿ ਗਈਆਂ ਜੀ, ਮਤਲਬ ਇਸ ਤਰ੍ਹਾਂ ਦੀਆਂ ਗੱਲਾਂ। 10 ਤੇ ਹਾਰ ਗਏ ਜੀ, 12 ਤੇ ਹਾਰ ਗਏ। ਤੇ ਇਹ ਤੋਂ ਇਲਾਵਾ ਕਿੰਨੇ ਹੀ ਬਾਹਰ ਆ ਕੇ ਰੌਲਾ ਪਾਉਂਦੇ ਰਹੇ ਨੇ, ਕਿੰਨੇ ਹੀ ਵਾਰਡਾਂ 'ਚੋਂ ਇਹ ਮਾਮਲਾ ਆਇਆ ਕਿ ਜੀ ਸਾਨੂੰ ਸਾਹਮਣੇ ਬਿਠਾ ਕੇ ਵੀ ਸਾਨੂੰ ਦਿਖਾਈਆਂ ਨਹੀਂ ਗਈਆਂ, ਆਪਣੇ ਵਾਲੇ ਪਾਸੇ ਹੀ ਕਰਕੇ ਗਿਣਦੇ ਰਹੇ ਕਿ ਇਹ ਵੀ ਨਹੀਂ ਦਿਖਾਈ ਜੀ ਕਿ ਮੋਹਰ ਉਹਦੀ ਹੈ ਕਿ ਸਾਡੀ ਹੈ ਨਾ। ਜਾਂ ਕਿੰਨਿਆਂ ਨੇ ਕਿਹਾ ਜੀ ਕਿ ਜਦੋਂ ਉਧਰ ਘਟਦੀਆਂ ਸੀ ਸਾਡੇ ਵਾਲੇ ਚੱਕ ਕੇ ਬੰਡਲ ਸੱਟੇ ਜੀ, ਆਹ ਕੀਤਾ ਜੀ, ਜਦੋਂ ਕਿਉਂ ਕੈਮਰਿਆਂ 'ਚ ਹੈ ਸਾਰਾ ਕੁਝ ਕਹਿੰਦੇ ਜੀ, ਪਰ ਉਹ ਕੈਮਰੇ ਦੀ ਰਿਕਾਰਡਿੰਗ ਦਾ ਕਰਨਾ ਕੀ ਜੇ ਕਿਸੇ ਨੂੰ ਦੇਣੇ ਨਹੀਂ, ਦਿਖਾਉਣੇ ਨਹੀਂ। ਸਹੀ ਹੈ। ਇਸ ਲਈ ਇਸ ਪਹਿਲੂ ਦੇ ਉੱਤੇ ਚਰਚਾ ਖੂਬ ਹੈ। ਪਰ ਜਦੋਂ ਤੁਸੀਂ ਚੋਣ ਪ੍ਰਕਿਰਿਆ 'ਚ ਆ ਗਏ ਤੇ ਤੁਸੀਂ ਵੋਟਾਂ ਪਵਾ ਲੀਆਂ, ਗਿਣਤੀ ਹੋ ਗਈ, ਕਿਸੇ ਨੂੰ ਸਰਟੀਫਿਕੇਟ ਜਾਰੀ ਹੋ ਗਿਆ, ਉਸ ਤੋਂ ਬਾਅਦ ਹੁਣ ਜਾਓ ਅਦਾਲਤ, ਕਰੋ ਜੋ ਕਰਨਾ, ਪਰ ਇੱਕ ਵਾਰ ਅਗਲੇ ਆਪਣਾ ਢੋਲ ਵਜਾ ਗਏ ਤੇ ਅਗਲਿਆਂ ਨੇ ਆਪਣੇ ਹਾਰ ਪਵਾ ਲਏ। 7555 ਉਮੀਦਵਾਰਾਂ ਦਾ ਭਵਿੱਖ ਤੈਅ ਹੋਣਾ ਸੀਗਾ ਕੱਲ ਜਦੋਂ ਗਿਣਤੀ ਸ਼ੁਰੂ ਹੁੰਦੀ ਹੈ। ਸਹੀ ਹੈ। ਤੇ ਦੇਰ ਰਾਤ ਤੱਕ, ਮਤਲਬ ਅੱਧੀ ਰਾਤ ਬੀਤਣ ਤੋਂ ਬਾਅਦ ਵੀ ਅਜੇ ਵੀ ਨਤੀਜੇ ਪੂਰੇ ਨਹੀਂ ਬਣਨੇ ਜਾ ਸਕੇ। ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਕਿੰਨੀ ਥਾਵਾਂ ਦੇ ਉੱਤੇ ਧਰਨੇ ਪ੍ਰਦਰਸ਼ਨ ਕਰਨੇ ਪੈ ਗਏ। 1977 ਵਾਰਡ ਨੇ ਜੀ ਜਿਨ੍ਹਾਂ ਦੇ ਨਤੀਜੇ ਸਪਸ਼ਟ ਰੂਪ 'ਚ ਸਾਹਮਣੇ ਆਉਣੇ, ਤੇ ਅਜੇ ਤੱਕ ਵੀ 1977 ਚੋਂ 1969 ਦੇ ਹੀ ਨਤੀਜੇ ਨੇ ਸਾਡੇ ਕੋਲ। ਤੇ ਸਵੇਰ ਚੜ ਗਈ, ਸਵੇਰ ਦੇ ਸਾਡੇ ਇੱਥੇ ਅਗਲੇ ਦਿਨ ਦਾ ਮਤਲਬ ਕਿ ਸ਼ਨੀਵਾਰ ਦੀ ਸਵੇਰ ਦੇ ਦਿਨ ਚੜਿਆ ਹੋਇਆ ਹੁਣ, ਅਜੇ ਵੀ ਤੇ ਉਹ 1969 ਦੇ ਹਿਸਾਬ ਨਾਲ ਵੀ ਜੇ ਮੈਂ ਹਿਸਾਬ ਲਾਉਣਾ ਤਾਂ ਉਹਦੇ ਵਿੱਚੋਂ ਆਮ ਆਦਮੀ ਪਾਰਟੀ 954 ਵਾਰਡ ਜਿੱਤ ਕੇ ਸਾਹਮਣੇ ਆਈ ਹੈ। 954 ਵਾਰਡ ਥੋੜੇ ਨਹੀਂ ਹੁੰਦੇ, ਬਹੁਤ ਵੱਡਾ, ਪਰ 50% ਤੋਂ ਘੱਟ ਹੈ। ਇਹ ਵੀ ਪਹਿਲੂ ਹੈ ਕਿ ਤੁਸੀਂ 50% ਦਾ ਅੰਕੜਾ ਵੀ ਨਹੀਂ ਛੂ ਸਕੇ। 954 ਦੇ ਹਿਸਾਬ ਨਾਲ ਜੇ ਮੈਂ ਦੇਖਦਾ ਤਾਂ ਜੇ ਅੱਧੇ ਵੀ ਲੈਣੇ ਸੀ 969 ਦੇ ਵਿੱਚੋਂ ਵੀ, ਤਾਂ ਵੀ 984 ਚਾਹੀਦੇ ਨੇ। ਤੁਸੀਂ 954 ਤੇ, ਪਰ ਬਹੁਤ ਵੱਡੀ ਲੀਡ ਹੈ, ਬਾਕੀਆਂ ਨਾਲੋਂ ਬਹੁਤ ਫਰਕ ਹੈ। ਇਸ ਲਈ ਆਮ ਆਦਮੀ ਪਾਰਟੀ ਇਸ ਨੂੰ ਆਪਣੇ ਤਾਕਤ ਵਜੋਂ ਦਿਖਾਏਗੀ ਕਿ ਦੇਖੋ ਅਸੀਂ ਕਿਵੇਂ ਜਿੱਤ ਕੇ ਆਏ ਹਾਂ। ਦੂਏ ਨੰਬਰ ਤੇ ਕਾਂਗਰਸ ਆਈ ਜ਼ਰੂਰ, ਪਰ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿੱਚ ਪਾੜਾ ਬਹੁਤ ਵੱਡਾ ਦਿਖ ਰਿਹਾ। 393 400 ਵੀ ਪੂਰਾ ਨਹੀਂ ਅਜੇ ਫਿਲਹਾਲ ਹੋਇਆ। ਹਾਂ, ਜਿਹੜੀਆਂ 7-8 ਸੀਟਾਂ ਰਹਿੰਦੀਆਂ ਨੇ, ਜੇ ਉਹਦੇ ਨਤੀਜੇ ਆ ਜਾਣ ਤਾਂ ਉਹਦੇ ਵਿੱਚੋਂ 7 ਦੀ 7-8 ਲੈ ਜਾਣ ਤਾਂ ਬਣਦਾ, ਪਰ ਉਹ ਬਣਨਾ ਨਹੀਂਗਾ। ਇਸ ਲਈ ਇਹ 393 400 ਤੋਂ ਥੱਲੇ ਥੱਲੇ ਕਾਂਗਰਸ ਨਜ਼ਰ ਆਈ ਹੈ। ਤੀਸਰੇ ਨੰਬਰ ਤੇ ਆਜ਼ਾਦ ਉਮੀਦਵਾਰ ਨੇ ਜਾਂ ਹੋਰ ਦਲਾਂ ਵਾਲੇ ਜਾਂ ਕੁਝ ਹੋਰ ਜਿਹੜੇ ਨੇ, ਉਹ ਸਾਰੇ ਮਿਲਾ ਕੇ ਜਦੋਂ ਮੈਂ ਦੇਖਦਾ ਤਾਂ 258 ਇਹ ਤਰ੍ਹਾਂ ਜਿੱਤ ਕੇ ਆਉਂਦੀਆਂ ਨੇ। ਤੇ
ਚੌਥੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ 192 ਸੀਟਾਂ ਲੈ ਕੇ ਜਾਂਦਾ। ਹੂੰ ਪੰਜਵੇਂ ਨੰਬਰ ਤੇ ਭਾਰਤੀ ਜਨਤਾ ਪਾਰਟੀ 172 ਸੀਟਾਂ ਲੈ ਕੇ ਜਾਂਦੀ ਹੈ। ਜੀ ਜੀ ਸੋ ਇਸ ਲਈ ਜਦੋਂ ਆਪਾਂ ਨਤੀਜਿਆਂ ਦੇ ਹਵਾਲੇ ਨਾਲ ਦੇਖਦੇ ਹਾਂ ਤਾਂ ਕੋਈ ਸ਼ੱਕ ਨਹੀਂ ਕਿ ਜੋ 50% ਤੇ ਵੀ ਨਹੀਂ ਗਏ, ਪਰ ਤਾਂ ਵੀ ਸਭ ਤੋਂ ਵੱਡੀ ਪਾਰਟੀ ਬਣ ਕੇ, ਤੇ ਉਹਦੇ ਵਿੱਚ ਫਿਰ ਪੁਲਿਸ ਦਾ ਯੋਗਦਾਨ, ਉਹਦੇ ਵਿੱਚ ਪ੍ਰਸ਼ਾਸਨ ਦਾ ਯੋਗਦਾਨ, ਉਹਦੇ ਵਿੱਚ ਸੱਤਾ ਦੀਆਂ ਸਕੀਮਾਂ ਦਾ ਯੋਗਦਾਨ, ਸੱਤਾਧਾਰੀ ਧਿਰ ਦੇ ਸਨੇਹੇ, ਫੋਨ ਦੇ ਉੱਤੇ ਵੋਟ ਮੰਗਣ ਲੱਗੇ ਧਮਕਾਉਣ ਵਾਲਾ ਤਰੀਕਾ, ਡਰਾਉਣ ਵਾਲਾ ਤਰੀਕਾ, ਪਲੋਸਣ ਵਾਲਾ ਤਰੀਕਾ, ਫਿਰ ਸੇਵਾ ਪਾਣੀ ਹੈ ਨਾ, ਫਿਰ ਗਿਣਤੀ ਦੇ ਵਿੱਚ ਖੇਲਾ, ਇਹ ਸਾਰੇ ਦਾ ਯੋਗਦਾਨ ਬਰਾਬਰ ਰੱਖਣਾ ਪਊਗਾ। ਜਿਹੜੀਆਂ ਪਈਆਂ ਉਹ ਪਈਆਂ, ਉਹਦੇ ਨਾਲ ਨਾਲ ਇਹ ਵੀ ਯੋਗਦਾਨ ਨੂੰ ਤੁਹਾਨੂੰ ਨਜ਼ਰਸਾਨੀ ਕਰਨੀ ਪਊਗੀ। ਹਾਂ, ਜੇ ਕੋਈ ਸੋਚਦਾ ਹੋਊਗਾ ਤਾਂ ਘੱਟੋ ਘੱਟ ਬੀਜੇਪੀ ਸੋਚਦੀ ਹੋਊਗੀ ਕਿ ਜਿਹੜੇ ਅਸੀਂ ਕਹਿੰਦੇ ਹਾਂ ਬੰਗਾਲ ਤੋਂ ਬਾਅਦ ਪੰਜਾਬ, ਉਹਨੂੰ ਇੱਥੇ ਸੋਚਣਾ ਪੈਣਾ ਕਿ 172 ਦੇ ਸਾਰੇ ਪੰਜਾਬ ਜਿੱਤਿਆ ਜਾ ਸਕਦਾ। ਜਾਂ ਅਕਾਲੀ ਬੀਜੇਪੀ ਦਾ ਜੇ ਮੈਂ ਗੱਠਜੋੜ ਕਰਕੇ ਦੇਖਾਂ ਤਾਂ 192 ਅਕਾਲੀ ਦਲ ਦੀਆਂ ਨੇ, 172 ਇਹਨਾਂ ਦੀਆਂ ਨੇ, ਤਾਂ 364 ਬਣਦੀਆਂ ਨੇ। ਬੇਸ਼ੱਕ ਨਤੀਜਿਆਂ ਦੇ ਹਿਸਾਬ ਨਾਲ ਜੇ ਮੈਂ ਦੇਖਾਂ ਤਾਂ ਇਹ ਫਿਰ ਤੀਏ ਨੰਬਰ ਤੇ ਆਉਂਦੇ ਨੇ ਦੋਨੇ ਜਿਹੜੇ ਮਿਲ ਕੇ, ਕਿਉਂਕਿ 393 ਦੇ ਹਿਸਾਬ ਨਾਲ ਕਾਂਗਰਸ ਅੱਗੇ ਖੜੀ ਹੈ। ਪਰ ਜੇ ਮਿਲ ਕੇ ਲੜੇ ਹੁੰਦੇ ਸ਼ਾਇਦ ਇਹ ਫਿਰ 393 ਵਾਲੇ ਅੰਕੜੇ ਨੂੰ ਪਾਰ ਕਰ ਸਕਦੇ ਸੀ, ਕਿਉਂਕਿ ਕਿੰਨੀਆਂ ਸੀਟਾਂ ਅਜਿਹੀਆਂ ਹੋਣਗੀਆਂ ਜਿਹੜੇ ਹੁਣ ਇਹ ਇਕੱਲੇ ਲੜ ਕੇ ਹਾਰ ਗਏ, ਪਰ ਇਕੱਠੇ ਹੁੰਦੇ ਤਾਂ ਜਿੱਤ ਕੇ ਆ ਜਾਂਦੇ। ਸੋ ਇਸ ਲਈ ਆਪਾਂ ਤਾਂ ਜਿੱਤ ਵਾਲੇ ਅੰਕੜੇ ਨੂੰ ਜੋੜ ਕੇ ਦੇਖ ਰਹੇ ਹਾਂ, ਉਹਦੇ ਹਿਸਾਬ ਨਾਲ 364 ਬਣਦੀਆਂ ਨੇ। ਸੋ ਕੱਲ ਦੇ ਨਤੀਜੇ ਜੇ ਆਪਾਂ ਦੇਖੀਏ ਤਾਂ ਠੀਕ ਹੈ, ਓਵਰਆਲ ਮਤਲਬ ਕਿ ਆਮ ਆਦਮੀ ਪਾਰਟੀ ਲੈ ਗਈ ਹੈ। ਜ਼ਿਆਦਾਤਰ 8 ਨਗਰ ਨਿਗਮ ਸੀਗਾ, 8 ਨਗਰ ਨਿਗਮ ਦੇ ਵਿੱਚ ਮੇਅਰ ਇਹਨਾਂ ਦੇ ਬਣਨਗੇ ਲਗਭਗ, ਤੇ ਨਗਰ ਕੌਂਸਲਾਂ ਜਿਹੜੀਆਂ 74-75 ਦੇ ਕਰੀਬ ਸੀਗੀਆਂ, ਉਹਨਾਂ ਦੇ ਵਿੱਚ ਵੀ ਜਿੱਥੇ ਘਾਟਾ ਵਾਧਾ ਹੋਊਗਾ ਉਹ ਵੀ ਪੂਰਾ ਕਰ ਲੈਣਗੇ। ਇੰਨਾ ਤਾਂ ਸੱਤਾ ਦੀ ਤਾਕਤ ਦਾ ਦਮ ਹੁੰਦਾ ਹੀ ਹੈ। ਜ਼ਿਆਦਾਤਰ ਥਾਵਾਂ ਤੇ ਇਹਨਾਂ ਦੇ ਹੀ ਪ੍ਰਧਾਨ ਚੁਣੇ ਜਾਣਗੇ। ਤੇ ਉਹ ਤੋਂ ਇਲਾਵਾ ਨਗਰ ਪੰਚਾਇਤ ਨੇ, ਨਗਰ ਪੰਚਾਇਤ ਦੇ ਵਿੱਚ ਵੀ ਮਤਲਬ 21 ਦੇ ਕਰੀਬ ਜਿਹੜੀਆਂ ਸੀਗੀਆਂ, 20 ਦੀਆਂ ਵੋਟਾਂ ਪਈਆਂ, ਉੱਥੇ ਵੀ ਦਬਦਬਾ ਇਹਨਾਂ ਦਾ ਰਿਹਾ। ਪਰ ਅਕਾਲੀ ਦਲ ਨਜ਼ਰ ਆਇਆ, ਬੀਜੇਪੀ ਜ਼ੋਰ ਜਮਾਇਸ਼ ਕਰਦੀ ਨਜ਼ਰ ਆਈ। ਅਕਾਲੀ ਦਲ ਨੇ, ਇਹ ਸ਼ਹਿਰੀ ਖੇਤਰ ਹੈ ਜਿਹਨੂੰ ਬੀਜੇਪੀ ਆਪਣਾ ਗੜ੍ਹ ਮੰਨਦੀ ਸੀ ਜੀ, ਉੱਥੇ ਬੀਜੇਪੀ ਪਿੱਛੇ ਰਹਿ ਜਾਵੇ ਤੇ ਅਕਾਲੀ ਦਲ ਅੱਗੇ ਆ ਜਾਵੇ ਤਾਂ ਅਕਾਲੀ ਦਲ ਲਈ ਵੀ ਕੁਝ ਕਹਿਣ ਜੋਗਾ ਹੋ ਗਿਆ। ਘੱਟੋ ਘੱਟ ਹੋਰ ਨਹੀਂ ਤਾਂ ਕਿਸੇ ਨੂੰ ਬੀਜੇਪੀ ਨੂੰ ਤਾਂ ਕਹਿਣ ਜੋਗਾ ਹੋ ਗਿਆ, ਹੈ ਨਾ, ਕਿ ਦੇਖ ਲਓ ਭਾਈ ਅਸੀਂ ਤਾਂ ਆਪਣੇ ਸ਼ਹਿਰਾਂ 'ਚ ਵੀ ਥਾਂ ਰੱਖਦੇ ਆ, ਤੁਸੀਂ ਦੱਸੋ ਹੁਣ ਕੀ ਕਰਦੇ। ਪਰ ਕੀ ਇਹਦੇ ਨਾਲ ਉਹਨਾਂ ਦੀ ਗੱਠਜੋੜ ਦੀ ਗੱਲ ਅੱਗੇ ਤੁਰੂਗੀ, ਇਹ ਦੇਖਣ ਵਾਲੀ ਗੱਲ ਹੋਊਗੀ। ਸਹੀ ਹੈ, ਕਾਂਗਰਸ ਠੀਕ ਹੈ ਆਪਣਾ ਜ਼ੋਰ ਜਮਾਇਸ਼ ਕਰ ਗਈ, ਪਰ ਜਿੰਨਾ ਉਹ ਸੋਚਦੇ ਨੇ ਕਿ ਅਸੀਂ ਆਏ ਖੜੇ ਆ, ਉਹਨਾਂ ਦਮ ਦਿਖਿਆ ਨਹੀਂ, ਜਾਂ ਉਹਨਾਂ ਦਮ ਦਿਖਾ ਨਹੀਂ ਸਕੇ। ਜਦੋਂ ਕਿ ਥੱਲੇ ਵਾਲੇ ਲੀਡਰ ਵਰਕਰ ਲੜਦੇ ਦਿਖੇ, ਪਰ ਪਾਰਟੀ ਦੇ ਮੋਢੀ ਉਵੇਂ ਲੜ ਕੇ ਨਹੀਂ ਦਿਖੇ। ਇਹ ਸਾਰੇ ਸਵਾਲ ਖੜੇ ਨੇ। ਸੋ ਇਸ ਲਈ ਜੋ ਵੀ ਹੋਵੇ, ਹੁਣ ਜਿਹੜੇ ਨਤੀਜੇ ਨੇ ਇਹਦੇ ਹਿਸਾਬ ਨਾਲ ਆਮ ਆਦਮੀ ਪਾਰਟੀ ਕਹੂਗੀ ਕਿ ਸਾਡੀ ਝੰਡੀ ਜੀ। ਤੇ ਇਸੇ ਦਰਮਿਆਨ ਗੱਲ ਕਰ ਲਈ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੀ, ਕਹਿੰਦੇ ਭਗਵੰਤ ਮਾਨ ਆਪ ਖੁਦ ਨੂੰ ਇਸ ਮਾਮਲੇ ਦੇ ਵਿੱਚ ਜਿਹੜਾ ਉਹ ਫਾਈਨਲ ਦੇ ਵਿੱਚ ਦੇਖ ਰਹੇ ਆ। ਇਹਦੇ 'ਚ ਕਿੰਨਾ ਕੁ ਸੱਚ ਤੇ ਕਿੰਨਾ ਕੁ ਝੂਠ ਹੈ ਜੀ? ਦੇਖੋ, ਨਤੀਜੇ ਜਦੋਂ ਉਹਨਾਂ ਦੇ ਹੱਕ 'ਚ ਆਉਣ ਤਾਂ ਉਹ ਕਿਉਂ ਨਾ ਕਹਿਣ। ਭਗਵੰਤ ਮਾਨ ਉਹਨਾਂ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ ਦੇ ਵਿੱਚ ਉਹ ਦਮ ਭਰ ਰਹੇ ਸੀਗੇ ਵੀ ਉਹ ਕਹਿੰਦੇ ਕਿ ਦੇਖੋ ਜੀ, ਅਸੀਂ ਤਾਂ ਸਭ ਤੋਂ ਵੱਡੀ ਧਿਰ ਬਣ ਕੇ ਆ ਗਏ। ਤੁਸੀਂ ਕੋਈ ਵੀ ਚੋਣ ਆਉਂਦੀ ਆ, ਹਰ ਚੋਣ 'ਚ ਕਹਿ ਦਿੰਦੇ ਹੋ ਜੀ ਸੈਮੀਫਾਈਨਲ, ਕਿ ਜੀ ਕਹਿੰਦੇ ਜੀ ਲੋਕ ਸਭਾ ਆ ਜਾਵੇ ਤਾਂ ਵੀ ਤੁਸੀਂ ਕਹਿੰਦੇ ਹੋ 2027 ਦਾ ਸੈਮੀਫਾਈਨਲ, ਜਿਮਨੀ ਚੋਣਾਂ ਆਈਆਂ ਤਾਂ ਵੀ ਤੁਸੀਂ ਕਹਤਾ ਜੀ ਹੈ ਨਾ 2027 ਦਾ ਸੈਮੀਫਾਈਨਲ, ਪੰਚਾਇਤੀ ਚੋਣਾਂ ਆਈਆਂ ਤੁਸੀਂ ਤਾਂ ਵੀ ਕਹਤਾ ਜੀ ਸੈਮੀਫਾਈਨਲ, ਹੁਣ ਤੁਸੀਂ ਕੌਂਸਲ ਚੋਣਾਂ ਨੂੰ ਵੀ ਕਹੀ ਜਾਂਦੇ ਸੀ ਸੈਮੀਫਾਈਨਲ। ਮਤਲਬ ਮੀਡੀਆ ਨੂੰ ਝੇਡਾਂ ਕਰ ਰਹੇ ਸੀਗੇ ਨਾ। ਤੇ ਜੀ ਕਹਿੰਦੇ ਦੇਖ ਲਓ, ਫਿਰ ਅਸੀਂ ਤਾਂ ਹਰ ਵਾਰ ਸੈਮੀਫਾਈਨਲ ਖੇਡ ਕੇ ਫਾਈਨਲ 'ਚ ਪਹੁੰਚ ਜਾਂਦੇ, ਤੁਸੀਂ ਪਹੁੰਚਾਉਂਦੇ ਨਹੀਂ ਸਾਨੂੰ ਫਾਈਨਲ 'ਚ। ਹੁਣ ਤਾਂ ਕਹਿ ਦਿਓ ਨਾ ਕਿ ਅਸੀਂ ਫਾਈਨਲ 'ਚ ਆ, ਪਰ ਕਹਿੰਦੇ ਮੈਂ ਤਾਂ ਫਾਈਨਲ 'ਚ ਆ ਗਿਆ, ਮੇਰੀ ਪਾਰਟੀ ਤਾਂ ਫਾਈਨਲ 'ਚ ਆ ਗਈ, ਮੈਨੂੰ ਇਹ ਦੱਸੋ ਕਿ ਸਾਡੇ ਨਾਲ ਮੁਕਾਬਲਾ ਕਿਹੜੀ ਧਿਰ ਦਾ। ਮਤਲਬ ਉਹ ਇਸ ਨਰੇਟਿਵ ਨੂੰ ਲੈ ਕੇ ਜਾ ਰਹੇ ਸੀਗੇ ਵੀ ਕਿ ਦੇਖੋ ਅਸੀਂ ਤਾਂ ਹਰ ਚੋਣ ਜਿੱਤੀ ਆ, ਤੇ ਉਸ ਚੋਣ ਜਿੱਤਣ ਤੋਂ ਬਾਅਦ ਹੁਣ ਸਾਡੇ ਨਾਲ 2027 ਤੁਸੀਂ ਕਿਹਨੂੰ ਰੱਖ ਕੇ ਦੇਖਦੇ ਹੋ। ਕੋਈ ਸ਼ੱਕ ਨਹੀਂ, ਇਹਨਾਂ ਚੋਣਾਂ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਕਿ ਆਮ ਆਦਮੀ ਪਾਰਟੀ ਦੀ ਪੂਰੀ ਝੰਡੀ ਰਹੀ ਆ, ਪਰ ਉਹ 'ਚ ਤੁਹਾਨੂੰ ਚਮਕੌਰ ਸਾਹਿਬ ਵੀ ਦੇਖਣਾ ਪੈਣਾ। ਚੰਨੀ ਲੈ ਗਿਆ ਤੇ ਉੱਥੇ ਲੱਭੇ ਨਹੀਂ ਕਿਤੇ ਹੋਰ। ਤੁਹਾਨੂੰ ਕਪੂਰਥਲਾ ਵੀ ਦੇਖਣਾ ਪੈਣਾ, ਉੱਥੇ ਰਾਣਾ ਗੁਰਜੀਤ ਲੈ ਗਿਆ। ਸੁਲਤਾਨਪੁਰ ਲੋਧੀ ਵੀ ਦੇਖਣਾ ਪੈਣਾ, ਉਹਦਾ ਮੁੰਡਾ ਲੈ ਗਿਆ, ਹੈ ਨਾ। ਮਜੀਠੀਏ ਦੇ ਵਿੱਚ ਜੇ ਅਗਲੇ ਕਹਿੰਦੇ ਸਹੀ ਚੋਣ ਹੁੰਦੀ ਤਾਂ ਵੀ ਅਸੀਂ ਜਿੱਤ ਕੇ ਸੀ, ਨਹੀਂ 7-6 ਤਾਂ ਹੁਣ ਵੀ ਹੋਇਆ। ਸੋ ਇਸ ਤਰੀਕੇ ਕਰਨ ਨਾਲ ਕਿੰਨੀ ਥਾਵਾਂ ਨੇ ਅਬੋਹਰ, ਉੱਥੇ ਬੀਜੇਪੀ ਲੈ ਗਈ, ਹੈ ਨਾ। ਤੇ ਉਹ ਰਾਏਕੋਟ ਜਿਹੜਾ ਬੰਦਾ ਹੱਥ ਪੈਰ ਤੋੜੇ, ਸਾਰਾ ਕੁਝ ਕੀਤਾ, ਉਹ ਹਸਪਤਾਲ ਪਿਆ ਸੀ, ਉੱਥੋਂ ਬੈਠਾ ਜੇ ਪਿਆ ਜਿੱਤ ਗਿਆ ਉਹ। ਸੋ ਇਸ ਲਈ ਇਹ ਦ੍ਰਿਸ਼ਟਤਾ ਦੇਖਣੇ ਪੈਣਗੇ। ਹਾਂ, ਜਿਹੜੀ ਗੱਲ ਇਸ ਤਰੀਕੇ ਕਰਨ ਨਾਲ ਜੇ ਸਮਝ ਨਹੀਂ ਹੋਵੇ ਤਾਂ ਮੈਂ ਵੱਡੇ ਦਿਗਜਾਂ ਨੂੰ ਦੇਖ ਰਿਹਾ ਸੀਗਾ ਧੂਰੀ ਦੇ ਵਿੱਚ, ਮਤਲਬ ਆਮ ਆਦਮੀ ਪਾਰਟੀ ਪੂਰੇ ਦਮਖਮ ਨਾਲ ਲੈ ਕੇ ਗਈ। 19 ਸੀਗੀ, 21 ਸੀਗੀਆਂ, 21 ਚੋਂ 19 ਲੈ ਗਈ, ਹੈ ਨਾ। ਇਸੇ ਤਰ੍ਹਾਂ ਰਾਜਾ ਵੜਿੰਗ ਦਾ ਗਿੱਦੜਵਾਹ ਕਾਂਗਰਸ ਵੀ ਆਪਣਾ ਗੜ੍ਹ ਮੰਨਦੀ ਹੈ, ਰਾਜਾ ਵੜਿੰਗ ਰਾਹੀਂ ਅਕਾਲੀ ਦਲ ਵੀ ਆਪਣਾ ਗੜ੍ਹ ਮੰਨਦੇ ਆ।
ਪਰ ਉੱਥੇ ਆਮ ਆਦਮੀ ਪਾਰਟੀ ਲੈ ਗਈ 19 ਚੋਂ 17 ਸੀਟਾਂ ਆਮ ਆਦਮੀ ਪਾਰਟੀ ਜਿੱਤ ਗਈ। ਸੋ ਉੱਥੇ ਫਿਰ ਰਾਜਾ ਵੜਿੰਗ ਦਾ ਤਾਂ ਹੀ ਉਹ ਤੰਜ ਵੀ ਕੱਸਿਆ ਭਗਵੰਤ ਮਾਨ ਨੇ, ਕਹਿੰਦੇ ਕਿ ਬਿਲਕੁਲ ਗੱਡੇ ਜੋ ਗਈ ਆ ਹੁਣ ਇਹ, ਹੈ ਨਾ। ਸੋ ਅਮਨ ਅਰੋੜਾ ਦੇ ਆਪਣੇ ਇਲਾਕੇ ਦੇ ਵਿੱਚ 23 ਵਾਰਡਾਂ ਚੋਂ 19 ਮਤਲਬ ਕਿ ਲੈ ਗਏ ਅਗਲੇ, ਹੈ ਨਾ, ਸੁਨਾਮ ਦੇ ਵਿੱਚੋਂ। ਸੋ ਇਸ ਤਰ੍ਹਾਂ ਚੰਨੀ ਦੀ ਆਪਾਂ ਗੱਲ ਕਰ ਰਹੇ ਹਾਂ, 13 ਚੋਂ 11 ਵਾਰਡ ਚਰਨਜੀਤ ਸਿੰਘ ਚੰਨੀ ਚਮਕੌਰ ਚੋਂ ਜਿੱਤ ਕੇ ਹੁਣ ਆਪਣੀ ਪਾਰਟੀ ਤੇ ਵੀ ਦਬਾਅ ਬਣਾਉਣ ਜੋਗੇ ਹੋ ਗਏ। ਸੋ ਇਸ ਤਰ੍ਹਾਂ ਕੁਲਵੰਤ ਹੋਰੀ ਮੋਹਾਲੀ ਤੋਂ ਲੈ ਗਏ। ਸੋ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਭਗਵੰਤ ਮਾਨ ਜਿਹੜਾ ਇਹ ਕਹਿੰਦੇ ਨੇ ਕਿ ਸਾਡੇ ਲਈ ਤਾਂ ਲਓ ਜੀ ਇਹ ਸੈਮੀਫਾਈਨਲ ਹੋ ਨਿਬੜਿਆ ਤੇ ਇਸ ਤਰ੍ਹਾਂ ਫਾਈਨਲ ਚ ਆ ਗਏ। ਠੀਕ ਹੈ, ਜਦੋਂ ਤੁਸੀਂ ਜਿੱਤਦੇ ਹੋ ਉਸ ਜਿੱਤ ਦੇ ਨਾਲ ਤੁਹਾਡੇ ਵਰਕਰ ਨੂੰ, ਤੁਹਾਡੇ ਸਮਰਥਕ ਨੂੰ, ਤੁਹਾਡੇ ਲੀਡਰਾਂ ਨੂੰ ਬੂਸਟ ਮਿਲਦਾ, ਐਮਐਲਏ ਨੂੰ ਸੁੱਖ ਦਾ ਸਾਹ ਆਉਂਦਾ ਕਿ ਘੱਟੋ ਘੱਟ ਸ਼ਾਇਦ ਇਸ ਕਰਕੇ ਹੁਣ ਟਿਕਟ ਨਾ ਕੱਟੀ ਜਾਵੇ। ਮੂੰਹ ਕੱਟਣੀ ਹੋਈ ਤਾਂ ਕੱਟਣੀ ਹੋ ਆ, ਘੱਟੋ ਘੱਟ ਇਹ ਬਹਾਨਾ ਨਹੀਂ ਹੋਊਗਾ ਜੀ ਕਿ ਹਾਂ ਕਿ ਤੁਸੀਂ ਆਪਣੇ ਇਲਾਕੇ ਚ ਹਾਰ ਕੇ ਆ ਕੇ ਲਓ ਜੀ ਅਸੀਂ ਤਾਂ ਆਪਣਾ ਕੰਮ ਕਰਤਾ। ਇਸ ਤਰੀਕੇ ਕਾਰਨ ਨਾਲ ਉਹ ਕਹਿਣ ਜੋਗੇ। ਪਰ ਕੀ ਸੱਚਮੁੱਚ ਇਹ ਨਤੀਜੇ 2027 ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰਦੇ ਨੇ, ਜਾਂ ਇਹਨੂੰ ਨਤੀਜਿਆਂ ਨੂੰ ਉਸ ਤਰ੍ਹਾਂ ਦਾ ਹੀ ਨਤੀਜੇ ਦੇਖਿਆ ਜਾ ਸਕਦਾ? 18 ਲੱਖ ਦੇ ਕਰੀਬ ਵੋਟ ਹੈ ਜੀ, ਜਿਹੜੀ ਮਤਲਬ ਕਿ 36 ਲੱਖ ਵੋਟ ਹੈ ਜੀ, ਚੋਂ 18 ਲੱਖ ਮਰਦ ਵੋਟਰ ਸੀ ਤੇ 17,72,000 ਸਮਥਿੰਗ ਮਹਿਲਾ ਵੋਟ ਸੀ। 36 ਲੱਖ ਵੋਟ ਦੇ ਨਾਲ ਅਸੀਂ ਇਹ ਕੌਂਸਲ ਚੋਣਾਂ ਦਾ ਨਤੀਜੇ ਦੇਖ ਰਹੇ ਹਾਂ। ਤੇ ਜਿਹੜੀਆਂ 2027 ਦੀਆਂ ਚੋਣਾਂ ਹੋਣੀਆਂ ਨੇ ਤਾਂ 2 ਕਰੋੜ 18 ਲੱਖ ਦੇ ਗੇੜ ਚ ਵੋਟਰ ਹੈ ਜੀ। ਤੇ 2 ਕਰੋੜ 18 ਲੱਖ ਦੇ ਵੋਟਰ ਦਾ ਨਤੀਜਾ ਵੀ ਅਸੀਂ 36 ਲੱਖ ਦੇ ਵੋਟਰਾਂ ਦੇ ਹਿਸਾਬ ਨਾਲ ਕਿਵੇਂ ਦੇਖ ਲਾਂਗੇ? ਤੇ ਜੇ ਉਹਦੇ ਵਿੱਚੋਂ ਵੀ 64% ਵੋਟ ਪੋਲ ਹੋਈ ਹੋਵੇ ਸਰ। ਇਸ ਲਈ ਇਹ ਕਹਿਣਾ ਕਿ ਸਾਰੇ ਨਤੀਜੇ ਉਹੀ ਨਤੀਜੇ ਬਣ ਜਾਣਗੇ, ਇਹ ਸੰਭਵ ਤਾਂ ਨਹੀਂ ਹੈ। ਦੂਸਰਾ, ਇਹਨੂੰ ਇੱਕ ਨੁਕਤੇ ਨਾਲ ਹੋਰ ਸਮਝਿਆ ਜਾ ਸਕਦਾ। 2021 ਦੇ ਵਿੱਚ ਜਦੋਂ ਇਹ ਚੋਣਾਂ ਹੋਈਆਂ, ਕੌਂਸਲ ਚੋਣਾਂ, ਤਦ ਕਾਂਗਰਸ ਇਹਦੇ ਨਾਲੋਂ ਕਿਤੇ ਵੱਡੇ ਮਾਰਜਨ ਨਾਲ ਜਿੱਤ ਕੇ ਆਈ ਸੀ ਜੀ। ਇਹ ਤਾਂ 954 ਦੀ ਖੜੇ ਨੇ, ਉਹ ਤਾਂ 1000 ਦੇ ਪਾਰ ਸੀ, 1100 ਦੇ ਗੇੜ ਦੇ ਵਿੱਚ ਸੀਗੇ ਉਹ। ਸੋ ਜੇ ਉਹ ਸ਼ਾਇਦ ਉਹ ਤੋਂ ਵੀ ਵੱਧ, ਤੇ ਜੇ ਉਹ ਇੰਨਾ ਵੱਡਾ ਮਾਰਜਨ ਲੈ ਕੇ ਵੀ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਕਿਤੇ ਲੱਭੇ ਨਹੀਂ, ਰੜਕੇ ਨਹੀਂ, ਕਿਤੇ ਦਿਖੇ ਨਹੀਂ, ਵਿਰੋਧੀ ਧਿਰ ਹੋ ਕੇ ਵੀ ਵਿਰੋਧੀ ਧਿਰ ਦਾ ਕੰਮ ਨਹੀਂ ਕਰ ਪਾ ਰਹੇ, ਹੈ ਨਾ, ਤੇ ਫਿਰ ਇਹ ਕੀ ਗਰੰਟੀ ਹੈ ਜੀ ਕਿ ਇਹ ਚੋਣਾਂ ਦੇ ਨਤੀਜੇ ਹੀ ਕਿਉਂਕਿ 2027 ਦੀਆਂ ਚੋਣਾਂ ਜਦੋਂ ਵਿਧਾਨ ਸਭਾ ਚੋਣਾਂ ਹੋਣਗੀਆਂ ਤਦ ਲਗਭਗ ਅਫਸਰਸ਼ਾਹੀ ਹੱਥ ਛੜਾ ਜਾਂਦੀ ਆ। ਸਹੀ ਹੈ। ਤੇ ਡੀਏ ਵਾਲੇ ਮਾਮਲੇ 'ਚ ਤੁਸੀਂ ਬੁਰੀ ਤਰ੍ਹਾਂ ਘਿਰੇ ਹੋ, ਬੁਰੀ ਤਰ੍ਹਾਂ ਫਸੇ ਹੋ। ਉਹ ਚਾਹੇ ਪੈਨਸ਼ਨ ਵਾਲਾ ਹੋਵੇ, 7 ਲੱਖ 7.5 ਲੱਖ ਮੁਲਾਜ਼ਮ ਹੈ, 7.5 ਲੱਖ ਮੁਲਾਜ਼ਮ ਦਾ ਮਤਲਬ 35 ਲੱਖ ਬੰਦਾ, 4 ਤੋਂ 5 ਜੀ ਤਾਂ ਘਰ ਦੇ ਮੰਨ ਕੇ ਚੱਲੋ ਉਹਨਾਂ ਦੇ ਕਹੇ ਤੇ। ਸਹੀ ਹੈ, ਬਿਲਕੁਲ। ਉਹ ਤੁਹਾਡੇ ਲਈ ਮੁਸ਼ਕਲ ਖੜੀ ਹੈ। ਫਿਰ ਤੰਤਰ ਜੰਤਰ ਕੇਂਦਰਾਂ ਦੀਆਂ ਏਜੰਸੀਆਂ ਲੱਗ ਜਾਂਦੀਆਂ ਪੁਲਿਸ ਦੀ ਬਜਾਏ, ਉਹਨਾਂ ਦੇ ਹੱਥ ਕਾਫੀ ਕੰਟਰੋਲ ਹੁੰਦਾ ਉਹਨਾਂ ਚੋਣਾਂ ਦਾ। ਤੇ ਉਸ ਸਥਿਤੀ ਦੇ ਵਿੱਚ ਤੁਹਾਡੇ ਵਾਲੇ ਟਿਕਟਾਂ ਕੱਟ ਕਟਾਈ ਵਾਲਾ ਜਿਹੜਾ ਖੇਡ ਚੱਲਣਾ, 40 ਦੀਆਂ ਕੱਟ ਹੋਣੀਆਂ ਜਾਂ 30 ਦੀਆਂ ਕੱਟ ਹੋਣੀਆਂ, ਹੈ ਨਾ, ਉਹਦੇ ਉੱਤੇ ਸਵਾਲ ਖੜਾ। ਤੇ ਹੁਣ ਤੁਸੀਂ ਚਾਹੇ ਥੋੜੇ ਤੇ ਰਿਪੋਰਟ ਕਰ ਦਿਓ, ਫਿਰ ਤੁਸੀਂ ਚਲੋ ਜੀ ਰਤਨ ਧਾਲੀਵਾਲ ਕਰਨੀ ਹੋ ਜਾਓ ਜੀ ਹੁਣ, ਹੈ ਨਾ, ਇਹਦੇ ਤੇ ਕਾਰਵਾਈ ਕਰ ਲਾਂਗੇ ਜੋ ਇਹ ਤਰੀਕੇ ਅਪਣਾ ਲਓ, ਫਿਰ ਉਹ ਤਰੀਕੇ ਥੋੜੇ ਧਰੇ ਰਹਿ ਜਾਣੇ ਆ। ਉਹ ਸਾਰੀ ਪ੍ਰਕਿਰਿਆ ਨੂੰ ਤੁਸੀਂ ਇਸ ਤਰ੍ਹਾਂ, ਫਿਰ ਲੋਕਾਂ ਨੇ ਉਸ ਸਮੇਂ ਆਪਣਾ ਹਲਕਾ ਦੇਖਣਾ ਹੈ, ਹਲਕੇ ਦੇ ਮੁੱਦੇ ਦੇਖਣੇ ਨੇ, ਬੰਦਾ ਦੇਖਣਾ ਹੈ, ਬਹੁਤ ਕੁਝ ਹੋਊਗਾ। ਸੋ ਇਸ ਲਈ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਇਹੀ ਨਤੀਜੇ ਉਸ ਸਮੇਂ ਆਉਣਗੇ। ਪਰ ਠੀਕ ਹੈ, ਭਗਵੰਤ ਮਾਨ ਨਰੇਟਿਵ ਸਿਰਜਣ ਚ ਮਾਹਰ ਨੇ, ਆਮ ਆਦਮੀ ਪਾਰਟੀ ਪ੍ਰਚਾਰ ਕਰਨ ਦੇ ਵਿੱਚ ਮਹਾਰਤ ਰੱਖਦੀ ਹੈ। ਸਹੀ ਹੈ। ਇਸ ਤਰੀਕੇ ਕਾਰਨ ਨਾਲ ਉਹ ਆਪਣੇ ਆਪ ਨੂੰ ਪੇਸ਼ ਕਰ ਸਕਦੇ ਨੇ। ਕੱਲ ਮੈਂ ਸਮੁੱਚੀ ਪ੍ਰੈਸ ਕਾਨਫਰੰਸ ਸੁਣ ਰਿਹਾ ਸੀ ਭਗਵੰਤ ਮਾਨ ਹੋਰਾਂ ਦੀ, ਉਹਦੇ ਵਿੱਚ ਉਹਨਾਂ ਨੇ ਆਪਣੀ ਪਿੱਠ ਵੀ ਥਾਪੜੀ, ਆਪਣੀ ਪਾਰਟੀ ਦੀ ਪਿੱਠ ਵੀ ਥਾਪੜੀ, ਪਰ ਕੱਲ ਕੇਜਰੀਵਾਲ ਦੀ ਪਿੱਠ ਤੇ ਹੱਥ ਫੇਰਨਾ ਭੁੱਲ ਗਏ। ਇੱਕ ਵਾਰ ਵੀ ਜ਼ਿਕਰ ਨਹੀਂ ਕੀਤਾ ਕੇਜਰੀਵਾਲ ਦਾ। ਇਹਦੇ ਵੀ ਬਹੁਤ ਅਰਥ ਅਜੇ ਲਏ ਜਾ ਰਹੇ ਨੇ, ਨਹੀਂ ਤਾਂ ਹੈ ਨਾ ਹਮੇਸ਼ਾ ਉਹਨਾਂ ਦਾ ਨਾਂ ਲੈਣਾ ਹੁੰਦਾ। ਤੇ ਮੈਂ ਇੱਕਾ ਦੁੱਕਾ ਹੋਰ ਲੀਡਰ ਨੂੰ ਸੁਣ ਰਿਹਾ ਸੀ, ਉਹਨਾਂ ਦੇ ਮੂੰਹ ਤੇ ਵੀ ਛੇਤੀ ਕੱਲ ਕੇਜਰੀਵਾਲ ਆਇਆ ਨਹੀਂ। ਸੋ ਹੁਣ ਇਹ ਸਾਰਿਆਂ ਦੇ ਵੀ ਅਰਥ ਲਾਏ ਜਾ ਰਹੇ ਨੇ ਕਿ ਉਸ ਸਮੇਂ ਤੱਕ ਬਣਨਾ ਕੀ ਹੈ। ਸੋ ਜਿੱਥੇ ਆਮ ਆਦਮੀ ਪਾਰਟੀ ਨੂੰ ਇਹ ਮੰਨ ਕੇ ਨਹੀਂ ਚੱਲਣਾ ਚਾਹੀਦਾ ਕਿ ਹਾਂ ਤੁਸੀਂ ਇਹਨਾਂ ਨਤੀਜਿਆਂ ਸਾਰੇ ਜਿੱਤ ਜਾਓਗੇ, ਉੱਥੇ ਕਾਂਗਰਸ ਵੀ ਇਹ ਨਾ ਸਮਝੇ ਕਿ ਹਾਂ ਚੱਲ ਇੰਨੀਆਂ ਸੀਟਾਂ ਆ ਗਈਆਂ ਸ਼ਾਇਦ ਉੱਥੇ ਵੱਧ ਜਾਣਗੀਆਂ, ਜਾਂ ਅਕਾਲੀ ਦਲ ਬੀਜੇਪੀ ਨੂੰ ਵੀ ਆਪਣੇ ਤੇ ਹੁਣ ਗੱਠਜੋੜ ਦੇ ਉੱਤੇ ਜੇ ਜਾਣਾ ਹੈ ਤਾਂ ਹੁਣ ਤੋਂ ਹੀ ਫੈਸਲਾ ਲੈਣਾ ਪਊਗਾ। ਹੁਣ ਤਾਂ ਰਹਿ 4 ਮਹੀਨੇ ਗਏ, ਜੇ ਨਹੀਂ ਜਾਣਾ ਤਾਂ ਕੀ ਕਰਨਾ। ਸੋ ਸਾਰੀਆਂ ਪਾਰਟੀਆਂ ਦੇ ਲਈ ਦੁਵਿਧਾ ਹੈ, ਤੇ ਕਿਤੇ ਇਹ ਨਾ ਹੋਵੇ ਕਿ ਉਹ ਨਤੀਜੇ ਕਿਸੇ ਨੂੰ ਵੀ ਗੱਠ ਜੋੜਨਾ, ਮਤਲਬ ਕਿਸੇ ਨੂੰ ਵੀ ਪੂਰਨ ਬਹੁਮਤ ਨਾ ਦੇ ਕੇ ਜਾਣ। ਇਹਦੇ ਉੱਤੇ ਵੀ ਨਜ਼ਰਸਾਨੀ ਰੱਖਣ ਦੀ ਲੋੜ ਹੈ। ਸਹੀ ਹੈ ਜੀ, ਬਿਲਕੁਲ। ਤੇ ਅਗਲੀ ਗੱਲ ਕਰੀਏ ਭਾਜਪਾ ਦੀ ਚਰਚਾ, ਜਿਵੇਂ ਆਪਾਂ ਤੁਸੀਂ ਸ਼ੁਰੂ ਦੇ ਵਿੱਚ ਕੀਤੀ ਹੈ। ਭਾਜਪਾ ਪੰਜਾਬ ਦੇ ਵਿੱਚ ਹਿੰਦੂ ਏਜੰਡਾ ਜਿਹੜਾ ਕਿ ਉਹਨਾਂ ਦਾ ਬੜਾ ਤੈਅਸ਼ੁਦਾ ਏਜੰਡਾ, ਜਿਹਦੇ ਤੇ ਆਲੇ ਦੁਆਲੇ ਉਹਨਾਂ ਦੀ ਪੋਲੀਟਿਕਸ ਘੁੰਮਦੀ ਆ, ਉਹ ਪੰਜਾਬ ਦੇ ਵਿੱਚ ਇਸ ਏਜੰਡੇ ਨੂੰ ਲੁਕੋ ਕੇ ਲਿਆ ਰਹੇ ਨੇ ਜਾਂ ਫਿਰ ਉਹ ਛੱਡ ਕੇ ਆ ਰਹੇ ਨੇ ਇਸ ਏਜੰਡੇ ਨੂੰ? ਮਾਫ ਕਰਨਾ ਪ੍ਰਵੀਨ ਜੀ,
ਭਾਰਤੀ ਜਨਤਾ ਪਾਰਟੀ ਜਿਹੜੇ ਸਿਧਾਂਤ ਨਾਲ ਚੱਲਦੀ ਹੈ ਕਿ ਬਾਕੀ ਸਾਰੇ ਧਰਮਾਂ ਨੂੰ, ਬਾਕੀ ਸਾਰੀਆਂ ਭਾਸ਼ਾਵਾਂ ਨੂੰ, ਬਾਕੀ ਸਾਰੇ ਖਿੱਤਿਆਂ ਨੂੰ ਲੜ ਕੇ ਰੱਖੋ, ਆਪਣਾ ਹੀ ਏਜੰਡਾ, ਸੰਘ ਦਾ ਏਜੰਡਾ, ਔਰ ਬੜੇ ਸਾਲਾਂ ਬੱਧੀ ਉਹ ਚੁੱਪ ਕਰਕੇ ਤੁਰੇ ਆਉਂਦੇ ਰਹੇ ਤੇ ਜਿੱਦਾਂ ਜਿੱਦਾਂ ਤਾਕਤ ਆਉਂਦੀ ਰਹੀ ਤਿੱਦਾਂ ਤਿੱਦਾਂ ਵੋਕਲ ਹੁੰਦੇ ਰਹੇ ਤੇ ਵੋਕਲ ਤੋਂ ਫਿਰ ਹਮਲਾਵਰ ਹੋਣ ਲੱਗ ਪਏ ਤੇ ਫਿਰ ਉਹਨਾਂ ਨੇ ਘੱਟ ਗਿਣਤੀ ਭਾਈਚਾਰਿਆਂ ਨੂੰ ਕਿਸੇ ਨੂੰ ਰਲਾਉਣ ਦੀ ਕਵਾਇਦ, ਕਿਸੇ ਨੂੰ ਧੱਕ ਕੇ ਕੰਧ ਨਾਲ ਲਾਉਣ ਦੀ ਕਵਾਇਦ ਛੇੜੀ ਕਿ ਬੋਧੀ ਜੈਨੀ ਰਲਾ ਦਿਓ ਹਿੰਦੂਆਂ 'ਚ, ਜਦੋਂ ਕਿ ਉਹ ਵੱਖਰਾ ਧਰਮ ਹੈ ਤੇ ਉਹਦੀ ਵੱਖਰੀ ਪਹਿਚਾਣ, ਪਰ ਤੁਸੀਂ ਉਹਨਾਂ ਨੂੰ ਮਤਲਬ ਕਿ ਇਸ ਤਰੀਕੇ ਨਾਲ ਆਲੇ ਦੁਆਲੇ ਉਹ ਬਗੜਿਆ ਕਿ ਉਹ ਤੁਹਾਡੇ ਦਾਇਰੇ ਚੋਂ ਬਾਹਰ ਹੀ ਨਾ ਜਾ ਸਕਣ ਹੁਣ, ਹੈ ਨਾ, ਤੇ ਹੈ ਨਾ, ਬੋਧੀ ਜੈਨੀ ਤੁਸੀਂ ਕਿਤੇ ਨਾ ਕਿਤੇ। ਫਿਰ ਉਸ ਤੋਂ ਬਾਅਦ ਘੱਟ ਗਿਣਤੀ ਭਾਈਚਾਰੇ 'ਚ, ਪਰ ਭਾਰਤ 'ਚ ਬਹੁ ਗਿਣਤੀਆਂ ਦੇ ਵਿੱਚ, ਘੱਟ ਗਿਣਤੀਆਂ 'ਚ ਬਹੁ ਗਿਣਤੀ ਮੁਸਲਮਾਨ ਭਾਈਚਾਰਾ, ਜਿਵੇਂ ਉਹਨੂੰ ਹਾਸ਼ੀਏ ਤੇ ਧੱਕਣ ਦਾ ਕੰਮ ਸ਼ੁਰੂ ਕੀਤਾ, ਹੈ ਨਾ, ਚਾਹੇ ਉਹਦੇ ਵਿੱਚ ਕੁਝ ਉਹਨਾਂ ਧਿਰਾਂ ਦੀਆਂ ਗਲਤੀਆਂ ਹੋਣ ਕਿ ਜਿੱਥੇ ਉਹ ਬਹੁ ਗਿਣਤੀ ਹੁੰਦੇ ਸੀ ਉੱਥੇ ਉਹ ਜਿਹੋ ਜਿਹਾ ਵਿਵਹਾਰ ਕਰਦੇ ਸੀ, ਜੋ ਮਰਜ਼ੀ ਹੋਵੇ, ਪਰ ਇਹਨਾਂ ਨੇ ਉਹਨਾਂ ਨਾਲ ਜਿਹੋ ਜਿਹਾ ਕੀਤਾ ਤੇ ਉਹ ਧੱਕ ਕੇ ਕੰਧ ਨਾਲ ਲਾ ਲਈ। ਤੇ ਇੱਥੋਂ ਤੱਕ ਕਿ ਪੱਛਮੀ ਬੰਗਾਲ ਜਿਹਦੀ ਪਹਿਚਾਣ ਆਪਣੇ ਭਾਸ਼ਾ ਦੇ ਆਧਾਰ ਤੇ ਰਹੀ, ਜਿਹੜਾ ਬੰਗਾਲ ਦਾ ਖੇਤਰ ਮਤਲਬ ਕਿ ਪਾਕਿਸਤਾਨ 'ਚ ਵੀ ਗਿਆ ਤੇ ਉਹਨੇ ਉੱਥੇ ਜਾ ਕੇ ਵੀ ਉਰਦੂ ਨੂੰ ਅਪਣਾਉਣ ਦੀ ਬਜਾਏ ਆਪਣੀ ਭਾਸ਼ਾ ਨੂੰ ਪਹਿਲ ਦਿੱਤੀ, ਜਿਹਦੇ ਕਾਰਨ ਵੱਖਰਾ ਬੰਗਲਾਦੇਸ਼ ਬਣਿਆ, ਹੈ ਨਾ। ਉਹ ਪੱਛਮੀ ਬੰਗਾਲ ਦੀਆਂ ਚੋਣਾਂ ਦੇ ਦਰਮਿਆਨ ਤੁਸੀਂ ਦੇਖ ਲਓ ਕਿ ਉੱਥੇ ਵੀ ਆਪਣੇ ਹਿੰਦੂਆਂ ਦੇ ਏਜੰਡੇ ਨੂੰ ਲੈ ਕੇ, ਕੋਈ ਗੱਲ ਨਹੀਂ ਕਿ ਬਿਨਾਂ ਲਸਣ ਪਿਆਜ਼ ਤੋਂ ਮੱਛੀ ਖਾ ਲਓ ਫਿਰ ਠੀਕ ਹੁੰਦੀ ਹੈ, ਫਿਰ ਹਿੰਦੂ ਵੀ ਰਹਿੰਦਾ ਬੰਦਾ ਤੇ ਉਹ ਵੀ ਇਸ ਤਰੀਕੇ ਕਰਨ ਨਾਲ ਵੀ ਆਪਣੇ ਆਪ ਨੂੰ ਉੱਥੇ ਦਿਖਾਇਆ, ਉੱਥੇ ਵੀ ਇਹ ਏਜੰਡਾ ਬਾੜ ਗਏ ਜੀ। ਪਰ ਕੀ ਪੰਜਾਬ ਦੇ ਵਿੱਚ ਇਹਨਾਂ ਨੂੰ ਇਹ ਲੱਗਦਾ ਕਿ ਇੱਥੇ ਅਸੀਂ ਮੁਸਲਿਮ ਭਾਈਚਾਰੇ ਦੇ ਖਿਲਾਫ ਤਾਂ ਨੈਰੇਟਿਵ ਸਿਰਜ ਨਹੀਂ ਸਕਦੇ, ਇੱਥੇ ਤਾਂ ਉਹਦੀ ਗਿਣਤੀ ਵੱਡੀ ਹੈ ਨਹੀਂ, ਤੇ ਫਿਰ ਇੱਥੇ ਕੀ ਹਿੰਦੂ ਸਿੱਖ ਕਰ ਲਈਏ। ਤੇ ਉਹ ਇਹਨਾਂ ਨੂੰ ਲੱਗਦਾ ਕਿ ਇੱਕ ਘੱਟ ਗਿਣਤੀ, ਤੁਸੀਂ ਜੇ ਲੋਕਤੰਤਰਕ ਤਰੀਕੇ ਨਾਲ ਚੱਲਣੀ ਹੈ ਸਰਕਾਰ, ਤੁਹਾਨੂੰ ਦਿਖਣਾ ਚਾਹੀਦਾ ਕੋਈ ਤਾਂ ਤੁਹਾਡੇ ਨਾਲ ਹੋਵੇ, ਉਹ ਨਾਲ ਦਿਖਾਉਣਾ ਮਜਬੂਰੀ ਹੈ ਜੀ। ਜਾਂ ਇਹਨਾਂ ਨੂੰ ਲੱਗਦਾ ਕਿ ਹਰਿਆਣੇ ਵਰਗੇ ਸੂਬੇ 'ਚ ਸਰ ਗਿਆ ਕਿ ਜਾਟ ਨੂੰ ਪਰੇ ਕਰਕੇ ਵੀ ਸਰ ਜੂਗਾ, ਕੋਈ ਚੱਕਰ ਨਹੀਂ ਗਾ, ਪਰ ਇੱਥੇ ਜੱਟਾਂ ਨੂੰ ਵੀ ਪਰੇ ਕਰਨਾ ਮੁਸ਼ਕਲ ਹੈ ਇਹਨਾਂ ਲਈ, ਜਦੋਂ ਕਿ 20% ਹੀ ਕਿਹਾ ਜਾਂਦਾ ਕਿ ਜੱਟ ਸਿੱਖ ਭਾਈਚਾਰਾ ਪੰਜਾਬ 'ਚ ਹੈਗਾ, 20-21%, ਪਰ ਉਹਦੇ ਬਾਵਜੂਦ ਵੀ ਜਿਵੇਂ ਉਹ ਕਲਚਰ ਦੇ ਵਿੱਚ, ਸੱਭਿਆਚਾਰ ਦੇ ਵਿੱਚ, ਪੰਜਾਬੀ ਖਿੱਤੇ ਦੇ ਵਿੱਚ ਆਪਣੀ ਸਪੇਸ ਬਣਾ ਕੇ ਦਮ ਰੱਖਦਾ ਹੈ ਨਾ, ਉਸ ਨੂੰ ਖਾਰਜ ਕਰਕੇ ਇਹਨਾਂ ਲਈ ਆਉਣਾ ਮੁਸ਼ਕਲ ਹੈ। ਜਾਂ ਇਹਨਾਂ ਨੂੰ ਲੱਗਦਾ ਕਿ ਪੰਜਾਬ ਦਾ ਹਿੰਦੂ ਜਮਨਾ ਪਾਰ ਵਰਗਾ ਹਿੰਦੂ ਨਹੀਂ ਹੈਗਾ, ਹੈ ਨਾ, ਇਹ ਐ ਨਹੀਂਗਾ, ਤੇ ਜੇ ਐ ਹੁੰਦਾ ਹੁਣ ਇਹ ਸ਼ਹਿਰੀ ਚੋਣਾਂ ਹੀ ਸੀਗੀਆਂ, ਫਿਰ ਤਾਂ ਤੁਹਾਡੇ ਲਈ ਵੋਟਾਂ ਵੀ ਪੈਂਦੀਆਂ ਤੇ ਨਾ ਵੀ ਜਿੱਤਦੇ ਤਾਂ ਵੀ ਬਾਹਰ ਆ ਕੇ ਰੌਲਾ ਪਾਉਂਦੇ ਹੋ। ਸਹੀ ਹੈ। ਤੇ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ ਕਿ ਹੁਣ ਪੰਜਾਬ ਦੇ ਸ਼ਹਿਰ ਉਹੀ ਜੇ ਦਿੱਲੀ ਬੰਬੇ ਵਰਗੇ ਸ਼ਹਿਰ ਵੀ ਨਹੀਂ ਹੈਗੇ। ਇਹ ਪੂਰਾ ਇੱਕ ਮਿਕਸ ਕਲਚਰ ਹੈ, ਇਹਦੇ ਵਿੱਚ ਸਾਰਾ ਹੀ ਅੱਜ ਕੱਲ੍ਹ ਕਾਰੋਬਾਰ ਦੇ ਖੇਤਰ 'ਚ ਵੀ ਹਰ ਭਾਈਚਾਰਾ ਬੈਠਾ ਹੈ। ਸਹੀ ਹੈ। ਇਸ ਨੂੰ ਇਸ ਲਈ ਪੰਜਾਬ ਦੇ ਵਿੱਚ ਕੀ ਇਹਨਾਂ ਨੂੰ ਲੱਗਦਾ ਕਿ ਸਾਨੂੰ ਸਿੱਖ ਭਾਈਚਾਰੇ ਦੇ ਸਹਾਰੇ ਮੂਹਰੇ ਵਧਣਾ ਪੈਣਾ ਹੈ, ਜੱਟ ਸਿੱਖ ਭਾਈਚਾਰੇ ਦੇ ਸਹਾਰੇ ਮੂਹਰੇ ਵਧਣਾ ਪੈਣਾ ਹੈ, ਸਾਨੂੰ ਹਿੰਦੂ ਤੇ ਦਲਿਤ ਭਾਈਚਾਰੇ ਦੀ ਬਰਾਬਰ ਗੱਲ ਕਰਨੀ ਪੈਣੀ ਹੈ। ਇਹ ਉਸ ਨੁਕਤੇ ਤੇ ਆ ਰਹੇ ਨੇ, ਜਾਂ ਇਸ ਤਰੀਕੇ ਕਰਨ ਨਾਲ ਕਿ ਪਹਿਲਾਂ ਇਹਨਾਂ ਨੂੰ ਇਹ ਜਚਾ ਲਓ, ਇੱਕ ਵਾਰ ਕਬਜ਼ਾ ਕਰ ਲਓ, ਫਿਰ ਆਪਣੇ ਏਜੰਡੇ ਤੇ ਆਵਾਂਗੇ ਕਿ ਫਿਰ ਉਹ ਇੱਕ ਦੇਸ਼ ਇੱਕ ਭਾਸ਼ਾ, ਇੱਕ ਦੇਸ਼ ਇੱਕ ਰੰਗ, ਇੱਕ ਦੇਸ਼ ਇੱਕ ਮੰਡੀ, ਇੱਕ ਦੇਸ਼ ਇੱਕ ਲੀਡਰ, ਫਿਰ ਉਹ ਫਾਰਮੂਲਾ ਬਣਾਉਣਾ। ਜੋ ਵੀ ਹੋਵੇ ਇਹਨਾਂ ਦੇ ਮਨਸ਼ਿਆਂ ਤੇ ਸ਼ੱਕ ਖੜੇ ਰਹਿਣੇ ਆ ਜੀ। ਤੇ ਹੁਣ ਦੇਖਣ ਵਾਲੀ ਗੱਲ ਹੋਊਗੀ ਕਿ ਇਸ ਏਜੰਡੇ ਨੂੰ ਇਹ ਕਿੰਨਾ ਕੁ ਪਾਲ ਪਾਉਂਦੇ ਨੇ, ਕਿੰਨਾ ਕੁ ਚਲਾ ਪਾਉਂਦੇ ਨੇ, ਲੁਕੋ ਕੇ ਆਉਂਦੇ ਨੇ, ਨਹੀਂ ਲੁਕੋ ਕੇ ਆਉਂਦੇ, ਉਹ ਮਨਸ਼ਾਵਾਂ ਸਾਫ਼ ਹੋ ਜਾਣਗੇ। ਪਰ ਜਿਹੜਾ ਤੁਹਾਡਾ ਪਿਛਲਾ ਸਾਰਾ ਝਲਕਾਰਾ, ਤੁਸੀਂ ਕਹਿੰਦੇ ਨਾ 21 ਸੂਬਿਆਂ ਦੀ ਪੁਲਿਸ ਸਾਡੇ ਕੋਲ, ਸੋ 21 ਸੂਬਿਆਂ ਦੇ ਝਲਕਾਰੇ ਨੂੰ ਪੰਜਾਬ ਨੂੰ ਧਿਆਨ 'ਚ ਰੱਖਣਾ ਪੈਣਾ ਕਿ ਜਿਹੜਾ ਪੰਜਾਬ 47 ਤੋਂ ਬਾਅਦ ਵੀ ਆਪਸ 'ਚ ਉਵੇਂ ਨਹੀਂ ਵੰਡਿਆ ਗਿਆ, ਇੰਨਾ ਕੁਛ ਲਹੂ ਬਹਿਣ ਦੇ ਬਾਵਜੂਦ ਵੀ, ਤੇ ਉਹ ਤੋਂ ਬਾਅਦ 84 'ਚ ਇੰਨਾ ਕੁਛ ਸਾਡੇ ਨਾਲ ਵਾਪਰਿਆ ਤਾਂ ਨਹੀਂ ਅਸੀਂ ਵੰਡੇ ਗਏ, ਕਿਤੇ ਹੁਣ ਇਹ ਰਾਜਨੀਤਿਕ ਧਿਰਾਂ ਸਾਨੂੰ ਉੱਥੇ ਵੰਡੀ ਤਾਂ ਲਿਆਉਣਗੀਆਂ। ਇਹ ਪੰਜਾਬ ਨੂੰ ਸੋਚ ਕੇ ਰੱਖਣਾ ਪੈਣਾ। ਸਹੀ ਹੈ। ਨਾਲੇ ਤੁਸੀਂ ਸ਼ੁਰੂ ਦੇ ਵਿੱਚ ਇਸ ਗੱਲ ਤੋਂ ਸ਼ੁਰੂਆਤ ਕੀਤੀ ਸੀ ਸ਼ਰਮਾ ਜੀ ਕਿ ਪਹਿਲਾਂ ਉਹ ਹੌਲੀ ਹੌਲੀ ਵੋਕਲ ਹੁੰਦੇ ਨੇ, ਵੋਕਲ ਤੋਂ ਫਿਰ ਹਮਲਾਵਰ ਹੁੰਦੇ ਨੇ, ਤੇ ਫਿਰ ਪੂਰਾ ਜਿਹੜਾ ਨੈਰੇਟਿਵ ਆਪਣੇ ਮੁਤਾਬਕ ਚਲਾਉਂਦੇ ਨੇ। ਇੱਥੇ ਵੀ ਹੌਲੀ ਹੌਲੀ ਵੋਕਲ ਹੋਣਗੇ, ਹੌਲੀ ਹੌਲੀ ਫਿਰ ਆਪਣੇ ਮੁਤਾਬਕ ਚੀਜ਼ਾਂ ਕਰਨਗੇ। ਅਗਲੀ ਜਿਹੜੀ ਗੱਲ ਕਰਦੇ ਚੱਲੀਏ ਆਪਾਂ ਬਰਨਾਲੇ ਦੀ, ਬਰਨਾਲਾ ਕਹਿੰਦੇ ਪੰਜਾਬ ਦੀ ਸਿਆਸਤ ਦਾ ਗੜ੍ਹ ਬਣ ਗਿਆ ਜੀ। ਦੇਖੋ, ਪੰਜਾਬ ਦੇ ਵਿੱਚ ਇੱਕ ਤਰੀਕਾ ਕਰ ਰਿਹਾ ਕਿ ਕੁਝ ਚਿਹਰੇ, ਵੱਡੇ ਚਿਹਰੇ ਬਣ ਜਾਂਦੇ ਨੇ ਜੀ। ਕੁਝ ਲੀਡਰ ਆਪਣੀ ਪਾਰਟੀ ਨਾਲੋਂ, ਆਪਣੇ ਸੰਗਠਨ ਨਾਲੋਂ ਆਪਣਾ ਨਾਮ, ਆਪਣਾ ਕੱਦ ਵੱਡਾ ਕਰ ਲੈਂਦੇ, ਤੇ ਫਿਰ ਉਹਨਾਂ ਦਾ ਰਹਿਸ਼ੀ ਖੇਤਰ, ਉਹਨਾਂ ਦਾ ਪਿੰਡ, ਉਹਨਾਂ ਦਾ ਸ਼ਹਿਰ, ਉਹਨਾਂ ਦਾ ਕਸਬਾ, ਹੈ ਨਾ, ਉਹਨਾਂ ਦੇ ਨਾਮ ਨਾਲ ਪਛਾਣਿਆ ਜਾਣ ਲੱਗ ਜਾਂਦਾ ਹੈ। ਜਦੋਂ ਕਿ ਬੰਦਿਆਂ ਨੇ ਨਾਮ, ਜੇ ਸੁਰਜੀਤ ਸਿੰਘ ਬਰਨਾਲਾ ਨੇ ਆਪਣੇ ਨਾਮ ਨਾਲ ਬਰਨਾਲਾ ਲਾਇਆ ਤਾਂ ਉਹ ਇਸ ਲਈ ਲਾਇਆ ਕਿ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਬਰਨਾਲੇ ਤੋਂ ਆ ਮੈਂ,
ਪਰ ਹੁਣ ਬਰਨਾਲੇ ਦੇ ਪਹਿਚਾਣੇ ਹੈਗੇ ਸੁਰਜੀਤ ਸਿੰਘ ਬਰਨਾਲਾ ਬਣ ਕੇ, ਹੈ ਨਾ, ਇਸ ਤਰੀਕੇ ਕਰਨ ਏਦਾਂ ਕਈ ਨਾਮ ਵੱਡੇ ਹੋ ਜਾਂਦੇ ਨੇ। ਬਾਦਲ ਪਿੰਡ ਦਾ ਨਾਮ, ਟੌੜਾ ਸਾਹਿਬ ਦੇ ਪਿੰਡ ਦਾ ਨਾਮ। ਸੋ ਇਹ ਉਹ ਬੰਦੇ ਨੇ ਜਿਨ੍ਹਾਂ ਦੇ ਨਾਂ ਨਾਲ ਉਹਨਾਂ ਦਾ ਖਿੱਤਾ ਫਿਰ ਪਛਾਣਿਆ ਜਾਣ ਲੱਗ ਪਿਆ। ਤੁਸੀਂ ਇਹ ਦੇਖੋ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਪਟਿਆਲਾ ਵੀ ਕਿਸੇ ਸਮੇਂ ਕੇਂਦਰ ਬਣਿਆ ਰਿਹਾ। ਜੇ ਕੈਪਟਨ ਅਮਰਿੰਦਰ ਦਾ ਰਾਜ ਸੀ ਤੇ ਚਾਹੇ ਉਹ ਮੁੱਖ ਮੰਤਰੀ ਸੀ ਚਾਹੇ ਨਹੀਂ ਸੀ, ਚਾਹੇ ਉਹ ਵਿਰੋਧੀ ਧਿਰ ਸੀ, ਤੇ ਪਰ ਪਟਿਆਲੇ ਦਾ ਮਤਲਬ ਮਹਾਰਾਜਾ ਪਟਿਆਲਾ। ਰਾਜਾ ਦਾ ਰਾਜ ਭਾਗ ਬੀਤ ਲਿਆ, ਸਾਰਾ ਕੁਝ ਹੋ ਗਿਆ, ਪਰ ਇਹਨਾਂ ਦੇ ਵਰਕਰ ਸਮਰਥਕ ਦੂਜੀਆਂ ਤੇ ਨਾਲੇ ਮਹਾਰਾਜਾ ਪਟਿਆਲਾ ਸੀਸ ਮਹਿਲ ਮੂਹਰੇ ਫਿਰ ਲੱਗਦੇ ਸੀ ਮੇਲੇ, ਉਹ ਚੱਲਿਆ। ਇਹ ਤੋਂ ਬਾਅਦ ਦੂਸਰੇ ਪਾਸੇ ਤੁਸੀਂ ਪਿੰਡ ਬਾਦਲ ਦੇਖ ਲਓ, ਮਤਲਬ ਸਰਕਾਰਾਂ ਚ ਢੁਕਦੀਆਂ ਸੀ ਆ ਕੇ, ਚਾਹੇ ਹੋਰਨਾਂ ਸੂਬਿਆਂ ਦੇ ਲੀਡਰ ਹੋਣ ਤੇ ਚਾਹੇ ਪੰਜਾਬ ਦੇ ਲੀਡਰ ਹੋਣ, ਤੇ ਪੰਜਾਬ ਦੀ ਚਾਹੇ ਅਫਸਰਸ਼ਾਹੀ ਹੋਵੇ, ਸਲਾਮ ਠੁੱਕਣ ਜਾਂਦੇ ਸੀ। ਮੇਲਾ ਤਾਂ ਅਸੀਂ ਪਿੰਡ ਟੌੜੇ ਲੱਗਦਾ ਦੇਖਿਆ ਜੀ। ਜੱਥੇਦਾਰ ਗੁਰਚਰਨ ਸਿੰਘ ਟੌੜਾ ਇਸ ਤਰ੍ਹਾਂ ਦੀ ਰਾਜਨੀਤੀ ਦੇ ਵਿੱਚ ਕਦੇ ਉਵੇਂ ਇੱਛਾ ਸ਼ਕਤੀ ਨਾਲ ਸਾਹਮਣੇ ਨਹੀਂ ਆਏ ਕਿ ਮੈਂ ਇਹੋ ਜਿਹੇ ਉਹਦੇ ਰੁਤਬੇ ਮੰਨਣੇ ਨੇ, ਹੈਨਾ। ਪਰ ਸਵੇਰੇ 3 ਵਜੇ ਉਹਨਾਂ ਦੇ ਪਿੰਡ 2:30-3 ਵਜੇ ਲਾਈਨਾਂ ਲੱਗ ਜਾਂਦੀਆਂ ਸੀ ਕਿ ਲੋਕ ਕੰਮ ਕਰਾਉਣ ਲਈ ਆਉਂਦੇ ਸੀ, ਤੇ ਰੋਕਣ ਦੇ ਬਾਵਜੂਦ ਕਿ ਟੌੜਾ ਸਾਹਿਬ ਨੇ ਕਹਿਣਾ ਕਿ ਭਾਈ ਨਾ ਪੈਰੀ ਹੱਥ ਨਾ ਲਾਓ, ਤਾਂ ਵੀ ਲੋਕ ਪੈਰੀ ਹੱਥ ਲਾਉਂਦੇ ਸੀ। ਤੇ ਟੌੜਾ ਸਾਹਿਬ ਨੇ ਅੱਗੇ ਕੰਮ ਤੇ ਜਾਣਾ ਹੁੰਦਾ ਸੀ, ਉਹ ਗੋਡਿਆਂ ਤੇ ਤੋਲੀਆ ਪਾ ਕੇ ਬਹਿ ਜਾਂਦਾ ਸੀ, ਚਿੱਟਾ ਤੋਲੀਆ, ਤੇ ਉਹ 3 ਵਜੇ ਪਾ ਕੇ ਜਦੋਂ ਬਹਿੰਦੇ ਸੀ ਤੇ 6 ਵਜੇ ਤੱਕ ਜਦ ਉੱਠ ਕੇ ਜਿੱਥੇ ਜਾਣਾ ਹੁੰਦਾ ਸੀ ਤੁਰਦੇ ਸੀ, ਤਦ ਤੱਕ ਉਹ ਤੋਲੀਆ ਕਾਲਾ ਹੋ ਜਾਂਦਾ ਸੀ। ਲੋਕ ਪੈਰੀ ਹੱਥ ਲਾ ਕੇ ਇੰਨਾ ਗੰਦਾ ਕਰਦੇ ਸੀ। ਮਤਲਬ ਇਹ ਉਹਨਾਂ ਦੀ ਮਾਨਤਾ ਰਹੀ ਹੈ। ਤੇ ਇਸ ਤਰੀਕੇ ਕਰਨਾ ਮੇਲਾ ਉੱਥੇ ਵੀ ਲੱਗਦਾ ਰਹੇ। ਤੇ ਇੱਕੋ ਇੱਕ ਲੀਡਰ ਦੇਖਿਆ ਮੈਂ ਜੱਥੇਦਾਰ ਗੁਰਚਰਨ ਸਿੰਘ ਟੌੜਾ, ਜਿਨ੍ਹਾਂ ਨੇ ਆਪਣਾ ਪਿੰਡ ਦਾ ਨਾਂ ਤਾਂ ਰੱਖਿਆ ਨਾਲ, ਪਰ ਪਿੰਡ ਵੀ ਨਹੀਂ ਛੱਡਿਆ। ਕਿਤੇ ਹੁਣ ਮੁੜ ਕੇ ਪਿੰਡ ਆਉਂਦੇ ਸੀ ਕਿ ਸਵੇਰ ਨੂੰ ਯਾਰ ਲੋਕਾਂ ਨੇ ਮਿਲਣ ਆਉਣਾ, ਸੰਗਤ ਨੇ ਆਉਣਾ। ਇਸ ਤਰ੍ਹਾਂ ਉਹਨਾਂ ਦੇ ਨਾਲ ਇਸੇ ਤਰ੍ਹਾਂ ਮਤਲਬ ਕਿ ਬਰਨਾਲੇ ਦੇ ਨਾਂ ਨਾਲ, ਸੁਰਜੀਤ ਸਿੰਘ ਬਰਨਾਲੇ ਦੇ ਨਾਲ, ਬਰਨਾਲਾ ਕਿਸੇ ਸਮੇਂ ਕੇਂਦਰ ਬਣਿਆ ਰਿਹਾ ਪੰਜਾਬ ਦਾ। 80 ਦਾ ਦਹਾਕਾ ਸੀਗਾ ਉਹ, ਜਦੋਂ ਸੁਰਜੀਤ ਸਿੰਘ ਬਰਨਾਲਾ ਹੋਰੀ ਪੂਰੇ ਐਕਟਿਵ ਸੀਗੇ, ਪੰਜਾਬ ਦੇ ਮੁੱਖ ਮੰਤਰੀ ਵੀ ਰਹੇ, ਵੱਖ-ਵੱਖ ਸੂਬਿਆਂ ਦੇ ਫਿਰ ਵੱਖ ਥਾਵਾਂ ਤੇ ਰਾਜਪਾਲ ਵੀ ਬਣ ਕੇ ਆਏ। ਤੇ ਇਸ ਤਰੀਕੇ ਕਰ ਸੁਰਜੀਤ ਸਿੰਘ ਬਰਨਾਲੇ ਦਾ ਗੜ੍ਹ ਮੰਨਿਆ ਜਾਣ ਲੱਗ ਪਿਆ। ਬਰਨਾਲਾ ਪੰਜਾਬ ਦੇ ਵਿੱਚ ਕੇਂਦਰ ਬਿੰਦੂ ਹੋ ਗਿਆ। ਪਰ ਹੁਣ ਲੰਮੇ ਸਮੇਂ ਬਾਅਦ, ਲਗਭਗ 4 ਦਹਾਕਿਆਂ ਤੋਂ ਬਾਅਦ ਮੁੜ ਕੇ ਮਤਲਬ ਬਰਨਾਲੇ ਦੀ ਚਰਚਾ ਤੁਰੀ ਹੈ। ਉਹਦੇ ਵਿੱਚੋਂ ਅਹਿਮ ਤੌਰ ਦੇ ਉੱਤੇ ਜੇ ਮੈਂ ਦੇਖਾਂ ਤਾਂ ਮੀਤ ਹੇਅਰ, ਉਹਨੇ ਨਾਮ ਕਮਾਇਆ ਉੱਥੋਂ, ਮੁੰਡੇ ਨੇ, ਨੌਜਵਾਨ ਮੁੰਡਾ, ਤੇ ਆਮ ਆਦਮੀ ਪਾਰਟੀ ਤੋਂ MLA ਵੀ ਬਣਿਆ, ਇਹਨਾਂ ਦੇ ਯੂਥ ਦਾ ਪ੍ਰਧਾਨ ਵੀ ਰਿਹਾ, ਤੇ ਫਿਰ ਮੰਤਰੀ ਵੀ ਬਣ ਗਿਆ ਛੋਟੀ ਉਮਰੇ। ਤੇ ਉਹਦੇ ਕੰਮ ਵੀ ਥੋੜੇ ਜਿਹੇ, ਹੈ ਨਾ, ਮਤਲਬ ਆਪਣੇ ਤਰੀਕੇ ਕਰ ਉਹਨੇ ਪਹਿਚਾਣ ਰੱਖੀ। ਤੇ ਫਿਰ ਉੱਥੋਂ ਨਿਕਲ ਕੇ ਉਹ MP ਜਦੋਂ ਲੜਿਆ ਤੇ MP ਜਿੱਤ ਵੀ ਗਿਆ, ਤੇ ਹੁਣ ਦਿੱਲੀ ਦੇ ਵਿੱਚ। ਇਸ ਲਈ ਬਰਨਾਲੇ ਦੇ ਨਾਂ ਨਾਲ ਉਹਦੀ ਪਹਿਚਾਣ ਹੈਗੀ ਹੈ ਕਿ ਹਾਂ ਵੀ ਮੀਤ ਹੇਅਰ। ਤੇ ਚਲੋ ਬਰਨਾਲੇ ਦਾ ਤਾਂ ਰਜਿੰਦਰ ਗੁਪਤਾ ਵੀ ਅੱਜ ਕੱਲ੍ਹ ਚਰਚਾ 'ਚ ਹੈ ਵੈਸੇ, ਟਰਾਈਡੈਂਟ ਵਾਲੇ, ਕਿ ਹਾਂ ਜੀ ਰਜਿੰਦਰ ਗੁਪਤਾ ਜੀ, ਕਿ ਲਓ ਜੀ ਦਿਨਾਂ 'ਚ ਚੜ੍ਹਤ ਹੋ ਗਈ, ਕਿ ਲਓ ਜੀ ਆ ਗਏ ਆਮ ਆਦਮੀ ਪਾਰਟੀ 'ਚ। ਇਹ ਅਜੇ ਰਾਜ ਸਭਾ ਦੀ ਪੌੜੀਆਂ ਚੜਾ ਕੇ ਆਏ ਸੀ, ਆਪ ਉਤਰ ਰਹੇ ਸੀ, ਜਾਨੂੰ ਅਗਲਾ ਛਾਲ ਮਾਰ ਕੇ BJP 'ਚ ਵੀ ਬੈਠ ਕੇ ਦੇਖਦੇ ਰਹਿ ਗਏ। ਤੋਂ ਹੁਣ ਉਸ ਬਰਨਾਲੇ ਦੀ ਚਰਚਾ ਸਭ ਤੋਂ ਵੱਧ ਇਸ ਲਈ ਹੈ ਕਿ BJP ਨੇ ਉੱਥੋਂ ਆਪਣਾ ਪ੍ਰਧਾਨ ਲਾਇਆ। ਭਾਰਤੀ ਜਨਤਾ ਪਾਰਟੀ ਨੇ ਕੇਵਲ ਢਿੱਲੋਂ ਨੂੰ ਜਦੋਂ ਪ੍ਰਧਾਨ ਲਾਇਆ, ਤਦ ਬਰਨਾਲਾ ਹੋਰ ਕੇਂਦਰ ਬਿੰਦੂ ਬਣ ਗਿਆ ਹੁਣ ਵੱਡੇ ਰੂਪ ਦੇ ਵਿੱਚ, ਕਿਉਂਕਿ BJP ਦੀਆਂ ਜਿੱਥੇ ਜਿੱਥੇ ਸਰਕਾਰਾਂ ਨੇ ਉੱਥੋਂ ਦੇ ਨੁਮਾਇੰਦੇ ਹੁਣ ਬਰਨਾਲਾ 'ਚ ਤੁਹਾਨੂੰ ਦਿਖ ਸਕਦੇ ਨੇ ਕੱਲ੍ਹ ਨੂੰ। ਚਾਹੇ ਬਗਾਏ ਕੋਈ ਮੀਟਿੰਗਾਂ, ਕੋਈ ਆਉਣਾ ਜਾਣਾ, ਕੋਈ ਕਿਸੇ ਨੇ ਮਿਲਣਾ, ਕਿਸੇ ਨੂੰ ਨਿੱਜੀ ਮਿਲਣਾ, ਦੂਜੀਆਂ ਪਾਰਟੀਆਂ ਦੇ ਲੀਡਰ ਜਿਹੜੇ ਇੱਧਰ ਉੱਧਰ ਜਾਣਾ ਚਾਹੁਣਗੇ, ਉਹ ਉਹਨਾਂ ਦੀਆਂ ਗੱਡੀਆਂ ਦੇ ਕਾਫਲੇ ਨੇਰੇ ਸਵੇਰੇ, ਇਹਨਾਂ ਦੀ ਪਾਰਟੀ ਦੇ ਆਪਣੇ ਲੀਡਰ ਮੀਟਿੰਗਾਂ ਕਰਨ। ਜੇ ਉਹ ਹੁਣ ਬਰਨਾਲਾ ਪੰਜਾਬ ਦੇ ਵਿੱਚ ਕੇਂਦਰ ਬਿੰਦੂ ਬਣ ਕੇ ਰਹੂਗਾ ਜਦੋਂ ਤੱਕ ਕੇਵਲ ਢਿੱਲੋਂ ਦੇ ਹੱਥ BJP ਦੀ ਡੋਰ ਹੈ। ਹਾਂ, ਇਹ ਦੇਖਣ ਵਾਲੀ ਗੱਲ ਹੈ ਕਿ ਉੱਥੋਂ ਰਜਿੰਦਰ ਗੁਪਤਾ ਵੀ BJP ਚਲੇ ਗਏ, ਕੇਵਲ ਢਿੱਲੋਂ ਵੀ BJP 'ਚ ਨੇ, ਪ੍ਰਧਾਨ ਵੀ ਨੇ, ਮੀਤ ਹੇਅਰ ਤੇ ਹੱਕ ਹੈ BJP ਦੀ। ਇਹ ਵੱਖਰੀ ਗੱਲ ਹੈ ਕਿ ਉਹ ਜਾਂਦੇ ਨੇ, ਨਹੀਂ ਜਾਂਦੇ ਜਾਂ ਕੀ ਹੁੰਦਾ, ਪਰ ਬਰਨਾਲਾ ਹੁਣ ਚਰਚਿਤ ਪੰਜਾਬ ਦੇ ਰਾਜਨੀਤਿਕ ਖੇਤਰਾਂ 'ਚੋਂ ਇੱਕ ਵਾਰ ਫਿਰ ਉੱਭਰ ਕੇ ਆਇਆ। ਜੀ ਬਿਲਕੁਲ। ਤੇ ਸ਼ਰਮਾ ਜੀ, ਜਾਂਦਿਆਂ ਦੀ ਗੱਲ ਕਰੀਏ ਆਪਾਂ WhatsApp, Instagram ਤੇ Facebook ਦੀ, ਕਹਿੰਦੇ ਜੇ ਹੁਣ ਇਹਨੂੰ ਚਲਾਉਣੇ ਆ ਤੁਸੀਂ ਤਾਂ ਤੁਹਾਨੂੰ ਪੈਸੇ ਤਾਰਨੇ ਪੈਣਗੇ ਜੀ ਇਸ ਬਦਲੇ। ਦੇਖੋ, ਇਹ ਨਾ ਇੱਕ ਆਮ ਚਾਹ ਦੇ ਬਾਰੇ ਬੜੀ ਕਹਾਵਤ ਰਹੀ ਹੈ ਅੰਗਰੇਜ਼ਾਂ ਦੇ ਸਮੇਂ, ਕਿ ਉਹਨਾਂ ਨੇ ਪਹਿਲਾਂ ਪਲਾ ਕੇ ਆਦੀ ਲਾਤੇ, ਫਿਰ ਅਗਲੇ ਆਪਦਾ ਵੇਚਣ ਦਾ ਕੰਮ ਚੰਗਾ ਚੱਲਿਆ। ਤੇ ਇਸੇ ਤਰ੍ਹਾਂ ਅੱਜ ਕੱਲ੍ਹ ਚਿੱਟੇ ਬਾਰੇ ਕਿਹਾ ਜਾਂਦਾ ਕਿ ਹਾਂ ਭਾਈ, ਉਹ ਪਹਿਲਾਂ ਚਾਰਟ ਤੇ ਲਾ ਲੈਂਦੇ ਨੇ ਬੰਦੇ ਨੂੰ, ਫਿਰ ਕਹਿੰਦੇ ਤਾਂ ਮਿਲੂਗਾ ਸਾਡਾ ਏਜੰਟ ਬਣ ਜਾ। ਸੋ ਇਹ ਆਦੀ ਕਰਨ ਦੀ ਆਦਤ ਹੈ ਤੁਹਾਨੂੰ, ਕਿ ਜਦੋਂ ਆਦਤ ਪੈ ਜਾਵੇ ਤੁਹਾਨੂੰ ਉਹ ਚੀਜ਼ ਦੀ, ਫਿਰ ਤੁਸੀਂ ਛੱਡ ਨਹੀਂ ਸਕਦੇ। ਜੀ। ਇੰਟਰਨੈਟ, ਹੈ ਨਾ, ਜਾਂ ਕਾਲਿੰਗ ਦੇ ਪੈਸੇ, ਚਾਰਜ, ਇਹ ਸਾਰਾ ਕੁਛ ਕਿੱਥੋਂ ਸ਼ੁਰੂ ਹੋ ਕੇ ਕਿੱਥੇ ਤੱਕ ਪਹੁੰਚੇ, ਪਰ ਕੋਈ ਛੱਡ ਨਹੀਂ ਸਕਿਆ। ਸਹੀ ਹੈ। ਤੇ ਹੁਣ ਅੱਜ ਦੀ ਤਰੀਕ ਦੇ ਵਿੱਚ ਜਿਵੇਂ ਫੋਨ ਕਾਮਨ ਚੀਜ਼ ਹੋ ਗਈ, ਫੋਨ ਤੋਂ ਫਿਰ ਸਮਾਰਟਫੋਨ ਕਾਮਨ ਚੀਜ਼ ਹੋ ਗਈ, ਫਿਰ ਉਹਦੇ ਵਿੱਚੋਂ ਇੱਕ ਲਗਜ਼ਰੀ ਕਲਾਸ ਆਪਣੇ ਆਪ ਨੂੰ ਦਿਖਾਉਂਦੀ ਹੈ ਕਿ ਅਸੀਂ ਐਪਲ ਦਾ ਫੋਨ, ਅੱਧੇ ਸੇਵਜੇ ਵਾਲਾ ਫੋਨ ਉਹ ਵਰਤਦੇ ਹਾਂ ਜੀ।
ਫਿਰ ਉਹ ਚੋਂ ਲਗਜ਼ਰੀ ਦਿਖਾਉਣ ਦੇ ਲਈ ਲੋਕਾਂ ਨੂੰ ਹੁੰਦਾ ਕਿ ਹਰ ਵਾਰ ਅਪਡੇਟ ਵਰਜ਼ਨ ਤੁਹਾਡੇ ਹੱਥ 'ਚ ਹੋਣਾ ਚਾਹੀਦਾ ਹੈ। ਫਿਰ ਲੋਕ ਉਹਨੂੰ ਦੇਖ ਕੇ ਹੀ ਅੰਦਾਜ਼ਾ ਲਾਉਂਦੇ ਨੇ ਪੁੱਠੇ ਪਾਸਿਓਂ ਫੋਨ ਤੋਂ ਕਿ ਹਾਂ ਜੀ ਕੈਮਰੇ ਤੋਂ ਕਿ ਕਿਹੜਾ ਵਰਜ਼ਨ ਹੈ ਜੀ, ਪਤਾ ਨਹੀਂ 16 ਹੈ, ਪਤਾ ਨਹੀਂ ਜੋ ਵੀ ਜਿਹੜੇ ਚੱਲਦੇ ਆ, ਮਤਲਬ ਉਹ ਨੰਬਰ ਹੈ ਜਿਹੜੀ ਗੱਲ ਆਉਂਦੀ ਹੈ। ਹੁਣ ਇਹ ਆਪਣੇ ਆਪ ਨੂੰ ਲਗਜ਼ਰੀ ਦਿਖਾਉਣ ਦੀ ਪ੍ਰਕਿਰਿਆ। ਹੁਣ ਅਗਲਾ ਕਹਿੰਦੇ ਵੀ ਕਿ ਇੰਸਟਾਗ੍ਰਾਮ, ਫੇਸਬੁੱਕ, ਟਵਿੱਟਰ, ਇਹ ਤਾਂ ਸਾਰੇ ਹੀ ਹੈਗੇ ਇਹਨਾਂ ਚੀਜ਼ਾਂ ਤੇ। ਸਹੀ ਹੈ। ਤੇ ਫਿਰ ਆਪਾਂ ਵੱਖਰੇ ਕਿਵੇਂ ਦੇਖੀਏ? ਉਹ ਕਹਿੰਦੇ ਫਿਰ ਤੁਹਾਡੇ ਵੱਖਰੀ ਬੱਤੀ ਲੱਗੀ ਹੋਣੀ ਚਾਹੀਦੀ ਹੈ ਨਾ ਸਿਰ ਤੇ, ਲਾਲ ਬੱਤੀ ਵਾਲੀ ਗੱਡੀ। ਸੜਕ ਤੇ ਗੱਡੀਆਂ ਤਾਂ ਬਹੁਤ ਚੱਲਦੀਆਂ, ਸਹੀ ਹੈ, ਉਹਨਾਂ ਦੇ ਲਾਲ ਬੱਤੀ ਵਾਲੀ ਗੱਡੀ ਨੂੰ ਵੱਖਰਾ ਥਾਂ ਮਿਲਦਾ ਨਾ। ਤੇ ਉਸ ਤਰੀਕੇ ਨਾਲ ਹੁਣ ਫੇਸਬੁੱਕ, WhatsApp, ਇੰਸਟਾਗ੍ਰਾਮ ਲਾਲ ਬੱਤੀਆਂ ਬਣਨ ਲੱਗਿਆ। ਠੀਕ ਹੈ। ਉਹ ਕਹਿੰਦੇ ਵੀ ਅਸੀਂ ਪਲੱਸ ਵਰਜਨ ਲਿਆ ਰਹੇ ਇਹਦਾ। ਤੇ ਮੈਟਾ ਦੀ ਇਹ ਯੋਜਨਾ ਆਉਂਦੇ ਦਿਨਾਂ ਦੇ ਵਿੱਚ ਇਹਨੂੰ ਮਤਲਬ ਅੰਤਮ ਸ਼ੋਅ ਦਿੱਤਾ ਗਿਆ, ਬਸ ਹੁਣ ਇਹਨੂੰ ਚੈੱਕ ਕਰਕੇ ਹੀ ਦੇਖਣਾ। ਉਹਦੇ ਵਿੱਚੋਂ ਕਹਿੰਦੇ ਮੋਟਾ ਜਿਹਾ ਪਹਿਲੂ ਜਿਹੜਾ ਉੱਪਰ ਕੇ ਆਉਂਦਾ ਉਹ ਇਹੀ ਹੈ ਕਿ ਉਹ ਕਹਿੰਦੇ ਪਲੱਸ ਵਰਜਨ ਆਏਗਾ ਫੇਸਬੁੱਕ ਦਾ, ਇੰਸਟਾਗ੍ਰਾਮ ਦਾ ਤੇ ਇਹਦਾ WhatsApp। ਠੀਕ ਹੈ। WhatsApp, ਫੇਸਬੁੱਕ, ਇੰਸਟਾਗ੍ਰਾਮ ਤਿੰਨੇ ਮੈਟਾ ਨਾਲ ਸੰਬੰਧਿਤ ਨੇ ਸਿੱਧੇ। ਤੇ ਉਹਨਾਂ ਦੀ ਇਹ ਯੋਜਨਾ ਹੈ ਕਿ ਇਹਨਾਂ ਦੇ ਪਲੱਸ ਵਰਜਨ ਦੇ ਵਿੱਚ ਤੁਹਾਨੂੰ ਕੁਝ ਵੱਖਰੀਆਂ ਸਹੂਲਤਾਂ ਦੇਵਾਂਗੇ, ਜਿਹਦੇ ਵਿੱਚ ਖਾਸ ਕਰਕੇ ਕਿ ਤੁਸੀਂ ਆਪਣੇ ਪਸੰਦੀਦਾ ਲੋਕਾਂ ਦੀ ਵੱਖਰੀ ਲਿਸਟ ਬਣਾ ਸਕਦੇ ਹੋ। ਠੀਕ ਹੈ। ਤੁਸੀਂ 24 ਘੰਟੇ ਤੋਂ ਵੱਧ ਵੀ ਆਪਣੀ ਤੁਹਾਡੀ ਰੀਲ ਬਰਕਰਾਰ ਹੋਊਗੀ, 24 ਘੰਟੇ ਤੋਂ ਬਾਅਦ ਰੀਲ ਹਟੂਗੀ ਨਹੀਂ। ਉਹ ਜੋ ਰੀਲ ਨਹੀਂ ਮਾਫ ਕਰਨਾ, ਸਟੋਰੀ ਲਾਉਂਦੇ ਹੈ ਨਾ। ਫਿਰ ਉਹ ਕਹਿੰਦੇ ਕਿ ਖਾਸ ਸਹੂਲਤ ਤੁਹਾਨੂੰ ਮਿਲੂਗੀ, ਤੁਸੀਂ ਚੋਰੀ ਛਿਪੇ ਜਾ ਕੇ ਦੂਜਿਆਂ ਦੀਆਂ ਸਟੋਰੀਆਂ, ਦੂਜਿਆਂ ਦੀਆਂ ਪ੍ਰੋਫਾਈਲ ਵੀ ਦੇਖ ਸਕੋਗੇ। ਠੀਕ ਹੈ। ਹੁਣ ਇਹ ਨਿੱਜਤਾ ਤੇ ਹਮਲਾ ਨਹੀਂ। ਫਿਰ ਬਿਨਾਂ ਦੂਜਿਆਂ ਨੂੰ ਪਰੇਸ਼ਾਨ ਕੀਤਿਆਂ ਤੁਸੀਂ ਪ੍ਰੋਫਾਈਲ ਅਪਡੇਟ ਕਰ ਸਕੋਗੇ, ਹੈ ਨਾ। ਸਜਾਵਟ ਦੀਆਂ ਨਵੀਆਂ ਤਰੀਕਾਕਾਰ ਮਿਲਣਗੇ ਤੁਹਾਨੂੰ। ਇਹ ਕਾਫੀ ਚੀਜ਼ਾਂ ਇਹਦੇ ਬਾਰੇ ਜ਼ਿਕਰ ਕੀਤਾ ਗਿਆ। ਹੁਣ ਇਹਦੇ ਵਿੱਚ ਮੋਟਾ ਜਿਹਾ ਜਿਹੜਾ ਮਤਲਬ ਸਧਾਰਨ ਆਮ ਜਿਹੜੇ ਯੂਜ਼ਰ ਨੇ ਉਹਨਾਂ ਲਈ ਕੀ ਹੋਊਗਾ ਕਿ ਜੇ ਇੰਸਟਾਗ੍ਰਾਮ ਦਾ ਪਲੱਸ ਵਰਜਨ ਲੈਣਾ ਹੈ ਤਾਂ ਲਗਭਗ $4, $3.99 ਦਾ ਤੁਹਾਨੂੰ ਹਰ ਮਹੀਨੇ ਖਰਚਾ ਪੈਣਾ। ਇਹ 380-81 ਰੁਪਏ ਬਣਦਾ। ਸੇਮ ਇਹੀ ਫੇਸਬੁੱਕ ਦਾ ਤੁਹਾਨੂੰ ਪੈਕੇਜ ਲੈਣਾ ਪਊਗਾ ਪਲੱਸ ਵਰਜਨ ਦਾ, $3.99, ਉਹ ਵੀ 380-81 ਰੁਪਏ ਭਾਰਤੀ ਕਰੰਸੀ ਹਿਸਾਬ ਨਾਲ ਹਰ ਮਹੀਨੇ ਬਣਦਾ। ਤੇ WhatsApp ਦਾ $2.99, ਲਗਭਗ $3, ਮਤਲਬ ਇਹ 280-81 ਰੁਪਏ ਬਣਦਾ। ਸੋ ਇਹ ਹਰ ਮਹੀਨੇ ਦਾ ਖਰਚਾ। ਇਹ ਤੋਂ ਇਲਾਵਾ ਜੇ ਤੁਸੀਂ ਗਾਂਹ ਜਾਓ ਤਾਂ ਮੈਟਾ ਨੇ ਬੜੀਆਂ, ਮੈਟਾ ਕਹਿੰਦੇ AI ਯੂਜ਼ਰ ਦੇ ਲਈ ਵੀ 2 ਪਲਾਨ ਕਰ ਰਹੀ ਹੈ, ਜਿਹਦੇ ਵਿੱਚ ਮੈਟਾ OnePlus ਦਾ ਖਰਚਾ ਹੀ $8 ਦੇ ਕਰੀਬ ਹੋਊਗਾ, $7.99 ਪ੍ਰਤੀ ਮਹੀਨਾ। ਉਹ ਲਗਭਗ 770-80 ਰੁਪਏ ਬਣਦਾ। ਤੇ ਮੈਟਾ ਵਨ ਪ੍ਰੀਮੀਅਮ ਜਿਹੜਾ ਹੈਗਾ ਉਹ $20, $19.99, ਮਤਲਬ ਲਗਭਗ $2000 ਰੁਪਈਆ ਹਰ ਮਹੀਨੇ ਦਾ ਖਰਚਾ। ਸੋ ਇਸ ਤਰ੍ਹਾਂ ਤੁਸੀਂ ਸੁਪੀਰੀਅਰ ਹੋ, ਤੁਸੀਂ ਕਹਿਣ ਜੋਗੇ ਹੋਵੋਗੇ। ਤੁਸੀਂ ਕਿਹੜਾ ਵਰਜਨ ਵਰਤਦੇ ਹੋ? ਅਗਲਾ ਕਹੋ ਜੀ ਮੈਂ ਤਾਂ ਬਸ ਨਾਰਮਲ, ਉਹ ਲੈ ਮੈਂ ਪਲੱਸ ਵਰਤਦਾ, ਮੈਂ ਤਾਂ ਮੈਟਾ OnePlus ਵਰਤਦਾ, ਮੈਂ ਤਾਂ ਮੈਟਾ ਵਨ ਪ੍ਰੀਮੀਅਮ। ਮਤਲਬ ਇਹ ਲੇਅਰਾਂ ਬਦਲ ਕੇ ਲੋਕਾਂ ਨੂੰ ਆਪਣੇ ਆਪ ਨੂੰ ਹਾਈ ਦਿਖਾਉਣ ਦੀ ਪ੍ਰਕਿਰਿਆ ਤਹਿਤ, ਤੇ ਫਿਰ ਇਹ ਵੀ ਜੀ ਕਿ ਇਹਦੇ ਰਾਹੀਂ ਤੁਹਾਨੂੰ ਪੈਸੇ ਖਰਚ ਕੇ ਤੁਸੀਂ ਵੱਧ ਪੈਸੇ ਕਮਾ ਸਕੋਗੇ ਜੀ, ਇਹੀ ਜਿਹੀਆਂ ਕੋਈ ਟੂਲਸ ਤੁਹਾਨੂੰ ਵੱਖਰੇ ਦੇਵਾਂਗੇ, ਉਸ ਤਰੀਕੇ ਕਰਦਾ। ਇਹ ਮਾਰਕੀਟਿੰਗ ਦਾ ਹਿੱਸਾ ਤੇ ਉਹਦੇ ਵਿੱਚ ਅਗਲੇ ਪਹਿਲਾਂ ਵੀ ਕਾਮਯਾਬ ਨੇ, ਹੁਣ ਵੀ ਕਾਮਯਾਬ ਹੋ ਜਾਣਗੇ ਜੀ। ਤਾਂ ਜਿਹੜੇ ਚਾਰਟ ਲੱਗੇ ਨੇ ਆਦੀ ਨੇ, ਉਹ ਦੇਖਣਗੇ ਉਹਨਾਂ ਨੇ ਕਿੰਨਾ ਕੁ ਇਹਦੇ ਮਗਰ ਲੱਗਣਾ ਜਾਂ ਕਿੰਨਾ ਕਿਤੋਂ ਬਚਣਾ। ਤਾਂ ਜਾਲ ਹੈ ਜੀ ਇਹਦੇ ਵਿੱਚੋਂ, ਮਤਲਬ ਭੁੱਲ ਭੁਲਈਆ ਇਹਦੇ ਵਿੱਚੋਂ ਨਿਕਲਣਾ ਔਖਾ ਫਿਰ। ਬਿਲਕੁਲ ਜੀ, ਲੋਕਾਂ ਨੂੰ ਆਦਤ ਪੈ ਚੁੱਕੀ ਹੈ। ਲੋਕ ਤੜਕੇ ਉੱਠ ਕੇ ਸੁੱਖ ਸਾਂਦ ਘਰਦਿਆਂ ਦੀ ਪੁੱਛਣ ਨਾ ਪੁੱਛਣ, ਪਹਿਲਾਂ ਸੋਸ਼ਲ ਮੀਡੀਆ ਜ਼ਰੂਰ ਖੋਲ੍ਹਦੇ ਆ। ਇਹ ਘਰੇ ਕੋਈ ਬਿਮਾਰ ਪਿਆ ਹੋਵੇ ਉਹਨੂੰ ਫੋਨ ਕਰਨ ਕਿਸੇ ਰਿਸ਼ਤੇਦਾਰ ਨੂੰ ਜਾਂ ਕਿਸੇ ਨੂੰ, ਉਹ ਪਹਿਲਾਂ ਉੱਠ ਕੇ ਫੇਸਬੁੱਕ ਦਾ ਸਟੇਟਸ ਜਾਂ WhatsApp ਦਾ ਸਟੇਟਸ ਜ਼ਰੂਰ ਦੇਖਦੇ ਆ ਵੀ ਭਾਈ ਕਿਹਨੇ ਕੀ ਲਾਇਆ ਹੋਇਆ। ਫਿਰ ਆਪ ਉਹਦੇ ਮੁਤਾਬਕ ਲਾਉਣਾ ਜੇ ਕਿਸੇ ਨਾਲ ਮਾੜੀ ਮੋਟਾ ਮਨ ਮੁਤਾਬਕ ਆ। ਇਹ ਚੀਜ਼ਾਂ ਚੱਲਦੀਆਂ ਨੇ ਅੱਜ ਕੱਲ੍ਹ ਆਪਣੇ ਸਮਾਜ ਦੇ ਵਿੱਚ। ਸੋ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।